ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਆ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ ਹੈ ਜੀ। ਪਹਿਲਾਂ ਕੁਝ ਕੁ ਅਹਿਮ ਖਬਰਾਂ ਜਿਹੜੀਆਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਰਮਨ ਸਿੰਘ ਢਿੱਲੋਂ ਜੀ ਜਿਹੜੇ ਉਹ ਜੁੜਨਗੇ। ਤੇ ਆਓ ਆਪਾਂ ਗੱਲਬਾਤ ਦਾ ਹਰਜੋਤ ਸਿੰਘ ਜੀ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਬਲਬੀਰ ਬਾਸੀ, ਗੁਰਮੇਲ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਦੇ ਸਾਡੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਨ ਰੀਫਰ ਟ੍ਰੇਲਰਸ ਜਿਹੜੇ ਆ ਜੀ ਉਹ ਤੁਸੀਂ ਬਾਈ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਡਰਾਈਵ ਐਨ ਰੀਫਰ ਟ੍ਰੇਲਰਸ ਦੀ ਜਿਹੜੀ ਡਿਲੀਵਰੀ ਹੈ ਉਹ ਕਰਦੇ ਨੇ। ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇ ਲਈ ਤੁਸੀਂ ਉਹਨਾਂ ਦੇ ਨਾਲ ਉੱਥੇ ਸੰਪਰਕ ਕਰ ਸਕਦੇ ਹੋ। ਆਪਣੇ 3 ਪੰਜਾਬੀ ਮੁੰਡੇ ਉੱਤੇ ਕੰਮ ਕਰਦੇ ਨੇ, ਦੀਪ ਸੰਘਾ, ਮੈਨੀ ਸਾਧਰਾ, ਸੁੱਖੀ ਦਸਾਂਝ ਹੋਣਾ ਦੇ ਨਾਲ ਜਿਹੜਾ ਤੁਸੀਂ ਉੱਥੇ ਸੰਪਰਕ ਕਰੋ 1888 1-888 381 5911 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਡਰਾਈਵ ਐਂਡ ਰੀਫਰ ਟ੍ਰੇਲਰ ਖਰੀਦਣਾ ਹੋਵੇ ਪੂਰੇ ਅਮਰੀਕਾ ਦੇ ਵਿੱਚ ਕਿਤੇ ਵੀ, ਤੇ ਸੰਪਰਕ ਕਰੋ ਯੂਟਿਲਿਟੀ ਟ੍ਰੇਲਰਸ ਸੇਲਸ ਵਾਲਿਆਂ ਨੂੰ 1888 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਦੇ ਅਟਾਰਨੀ ਜਨਰਲ ਉਹ ਕਹਿੰਦੇ ਆ ਵੀ NRA ਦੀ ਇੱਕ ਜਿਹੜੀ ਫਰਾਡ ਇਨਵੈਸਟੀਗੇਸ਼ਨ ਪਿਛਲੇ 18 ਮਹੀਨਿਆਂ ਤੋਂ ਚੱਲ ਰਹੀ ਸੀ, ਉਹਦੇ ਹਿਸਾਬ ਦੇ ਨਾਲ ਮਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਨੇ ਫਰਾਡ ਕੀਤਾ ਹੈ, ਲਗਭਗ 64 ਮਿਲੀਅਨ ਦੇ ਡਾਲਰ 3 ਸਾਲਾਂ ਦੇ ਵਿੱਚ। ਸੋ ਉਹਨੂੰ ਦੇਖਦੇ ਹੋਏ ਅਟਾਰਨੀ ਜਨਰਲ ਲਟੀਟੀਆ ਜੇਮਸ ਉਹ ਕਹਿੰਦੀ ਆ ਵੀ ਇਹਨਾਂ ਦੀ ਜਿਹੜੀ ਆ ਡਿਜ਼ੋਲਵ ਕਰ ਦੇਣਾ ਚਾਹੀਦਾ ਇਹਦਾ ਜਿਹੜਾ, ਕਿਉਂਕਿ ਇਹ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈ ਆ। ਅਤੇ ਕਹਿੰਦੇ ਵੀ NRA ਦੇ ਐਗਜ਼ੀਕਿਊਟਿਵ ਜਿਹੜੇ ਆ ਉਹ ਚੈਰੀਟੇਬਲ ਫੰਡਸ ਨੂੰ ਮਿਸਯੂਜ਼ ਕਰਦੇ ਰਹੇ ਆ ਆਪਣੇ ਪਰਸਨਲ ਗੇਨ ਦੇ ਲਈ। ਸੋ ਇਸ ਕਰਕੇ ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਇਸ ਨੂੰ ਡਿਜ਼ੋਲਵ ਕਰ ਦਿੱਤਾ ਜਾਣਾ ਚਾਹੀਦਾ ਜੀ। ਇਹ ਬਹੁਤ ਵੱਡੀ ਜਿਹੜੀ ਅੱਜ ਦੀ ਜਿਹੜੀ ਖਬਰ ਆ ਉਹ ਸਾਹਮਣੇ ਆਈ ਹੈ। ਲਾਸੂਟ ਜਿਹੜਾ ਉਹ ਫਾਈਲ ਕੀਤਾ ਗਿਆ ਹੈਗਾ ਆ, ਅਤੇ ਇਸ ਦੇ ਵਿੱਚ ਜਿਹੜੇ ਇਸ ਟਾਈਮ NRA ਦੇ CEO ਹੈਗੇ ਆ ਵਾਇਨ ਲੈਪੀਅਰ, ਉਹਨਾਂ ਨੂੰ ਵੀ ਇਸ ਦੇ ਅਹੁਦੇ ਤੋਂ ਹਟਾਉਣ ਦੇ ਲਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ। ਕਹਿੰਦੇ ਵੀ ਇਹ ਤਕਰੀਬਨ 40 ਸਾਲਾਂ ਤੋਂ ਇਸ ਅਹੁਦੇ ਦੇ ਉੱਤੇ ਜਿਹੜਾ NRA ਦੇ ਉੱਤੇ ਜਿਹੜਾ ਉਹ ਬਰਕਰਾਰ ਹੈਗਾ ਆ, ਅਤੇ ਕਹਿੰਦੇ ਵੀ ਉਹ ਗਰੁੱਪ ਦੇ ਫੰਡਸ ਦੀ ਵਰਤੋਂ ਕਰਦੇ ਹੋਏ ਆਪਣਾ ਲਗਜ਼ਰੀ ਲਾਈਫ ਸਟਾਈਲ ਆ ਉਹ ਜਿਉਂਦਾ ਹੈਗਾ ਆ। ਸੋ ਇਹ ਫਰਾਡ ਦੇ ਜਿਹੜੀਆਂ ਇਹਨਾਂ ਨੇ ਗੱਲਾਂ ਚਰਚਾਵਾਂ ਕੀਤੀਆਂ ਆ, NRA ਨੂੰ ਜਿਹੜਾ ਕਿਤੇ ਨਾ ਕਿਤੇ ਪਹਿਲੋਂ ਵੀ ਬਹੁਤ ਕਹਿ ਲਓ ਵੀ ਆਡੇ ਜਿਹੜੇ ਇਹਨਾਂ ਦੇ ਲੱਗਦੇ ਹੀ ਰਹੇ ਹੈਗੇ ਆ ਵੱਖ-ਵੱਖ, ਖਾਸ ਕਰਕੇ ਲਿਬਰਲ ਸਟੇਟਸ ਦੇ ਵਿੱਚ NRA ਦੇ ਅਤੇ ਇਹਨਾਂ ਦੇ ਆਮੋ ਸਾਹਮਣੇ ਜਿਹੜਾ ਹੁੰਦਾ ਰਿਹਾ ਟਕਰਾਅ। ਪਰ ਇਹ ਵੱਡੀ ਗੱਲ ਜਿਹੜੀ ਇਸ ਟਾਈਮ ਇਹ ਆ ਕਿ ਇਹ ਵੀ ਇਹਨੂੰ ਡਿਜ਼ੋਲਵ ਕਰਨ ਦੀ ਉਹੀ ਜਿਹੜੀ ਆ ਇਹਨਾਂ ਨੇ ਲਾਸੂਟ ਫਾਈਲ ਕਰ ਦਿੱਤਾ। ਦੇਖਦੇ ਹਾਂ ਅਦਾਲਤਾਂ ਦੇ ਵਿੱਚ ਇਹ ਕਿੱਧਰ ਤੱਕ ਜਿਹੜੀ ਉਹ ਗੱਲ ਪਹੁੰਚਦੀ ਆ। NRA ਦੇ ਕੋਲ ਵੀ ਹਰਜੋਤ ਸਿੰਘ ਜੀ ਬਿਲੀਅਨਸ ਆਫ ਡਾਲਰ ਜਿਹੜੇ ਉਹ ਹੈਗੇ, ਉਹਨਾਂ ਦੇ ਮਿਲੀਅਨਸ ਆਫ ਜਿਹੜੇ ਸਪੋਰਟਰ ਆ, ਮੈਂਬਰ ਹੈਗੇ ਆ। ਦੇਖਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਕਿਸ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲਣਗੀਆਂ। NRA ਇਹ ਦਰਸਾਉਂਦੀ ਆ, ਸ਼ੁਰੂ ਤੋਂ ਹੀ ਇਹ ਦਰਸਾਉਂਦੀ ਆਈ ਆ ਵੀ ਇਹ ਸੈਕਿੰਡ ਅਮੈਂਡਮੈਂਟ ਦੇ ਜਿਹੜੇ ਆ ਉਸ ਨੂੰ ਬਚਾਉਣ ਵਾਲੇ ਹੈਗੇ ਆ। ਤੁਹਾਡੇ ਰਾਈਟ ਟੂ ਬੀਅਰ ਆਰਮਸ ਜਿਹੜਾ ਹਥਿਆਰਬੰਦ ਹੋਣ ਦੀ ਤੁਹਾਡੀ ਹੈਗੀ ਆ ਸੰਵਿਧਾਨ ਦੇ ਮੁਤਾਬਕ, ਉਸ ਨੂੰ ਹਮੇਸ਼ਾ ਜਿਹੜਾ ਉਹ ਬਚਾ ਕੇ ਜਿਹੜਾ ਉਹ ਰੱਖਦੇ ਆ। ਅਤੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧਦੀ ਆ। ਆਲਰੇਡੀ ਆਪਾਂ ਦੇਖਦੇ ਹਾਂ ਵੀ ਮੁਲਕ ਬਹੁਤ ਡਿਵਾਈਡਡ ਹੈਗਾ ਆ, ਇਸ ਨੇ ਹੋਰ ਥੋੜ੍ਹਾ ਜਿਹੜਾ ਡਿਵੀਜ਼ਨ ਆ ਉਹ ਮੈਨੂੰ ਲੱਗਦਾ ਕ੍ਰੀਏਟ ਕਰ ਦੇਣੀ ਹੈਗੀ ਜੀ। ਅਗਲੀ ਖਬਰ ਲੈਬਨਾਨ ਜਿਹੜਾ ਬੈਰੂਟ ਸ਼ਹਿਰ ਆ ਉੱਥੋਂ ਆ ਰਹੀ ਆ, ਜਿੱਥੇ ਕਿ ਹਜ਼ਾਰਾਂ ਹੀ ਗਿਣਤੀ ਜਿਹੜੀ ਲੋਕਾਂ ਦੀ ਆ ਉਹ ਇੰਜਰਡ ਹੋ ਗਏ ਸੀ ਅਤੇ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਆ। ਸੋ ਕਹਿੰਦੇ ਭਈ ਜਿਹੜਾ ਉੱਥੇ ਕੈਮੀਕਲ ਰੱਖਿਆ ਗਿਆ ਸੀ, ਇਹ ਨਾਈਟਰੇਟ ਅਮੋਨੀਅਮ ਨਾਈਟਰੇਟ 2750 ਟਨ 6 ਸਾਲਾਂ ਤੋਂ ਵੇਅਰ ਹਾਊਸ 'ਚ ਰੱਖਿਆ ਸੀ। ਕੋਈ ਉਹਦਾ ਬਾਲੀ ਵਾਰਸ ਨਹੀਂ ਸੀ, ਕੋਈ ਸੇਫਟੀ ਕਿਸੇ ਤਰ੍ਹਾਂ ਦੀ ਨਹੀਂ ਸੀ। ਅਤੇ ਅੱਜ ਖਬਰ ਇੱਕ ਹੋਰ ਆ ਰਹੀ ਹੈ, ਕਹਿੰਦੇ ਵੀ ਉੱਥੇ ਬਿਲਕੁਲ ਲਾਗੇ ਇੱਕ ਰਸ਼ੀਆ ਦਾ ਸ਼ਿਪ ਕਾਰਗੋ ਵੀ ਸੀ
ਜਿਹਦੇ ਵਿੱਚ ਉਹਨਾਂ ਨੇ ਅਮੋਨੀਅਮ ਨਾਈਟ੍ਰੇਟ ਰੱਖਿਆ ਹੋਇਆ ਸੀ, ਹੋਰ ਰੱਖਿਆ ਹੋਇਆ ਸੀ। ਸੋ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜਿੱਦਾਂ ਜੇ ਤੁਸੀਂ ਦੇਖੋ ਤੁਹਾਨੂੰ ਡਰ ਲੱਗਦਾ ਜਿੱਦਾਂ ਦਾ ਉੱਥੇ ਨੁਕਸਾਨ ਹੋਇਆ ਹੈਗਾ ਆ। ਬਿਲਕੁਲ ਇਹ ਤਾਂ ਜਿਹੜੀਆਂ ਕੁਛ ਕਹਿ ਲਓ ਵੀ ਲਾਸ਼ਾਂ ਬਰਾਮਦ ਹੋ ਗਈਆਂ ਤੇ ਤਾਂ ਉਹ ਪਤਾ ਲੱਗ ਰਿਹਾ, ਅਜੇ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਉਹਦੇ ਪਤਾ ਹੀ ਨਹੀਂ ਆ, ਅਤੇ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਘਰੋਂ ਬੇਘਰ ਜਿਹੜੇ ਆ ਉਹ ਹੋਏ ਨੇ। ਬਹੁਤ ਸਾਰੀਆਂ ਬਿਲਡਿੰਗਸ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਭਾਰੀ ਨੁਕਸਾਨ ਵੀ ਜਿਹੜਾ ਉੱਧਰ ਪਹੁੰਚਿਆ ਹੈਗਾ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦਾ ਜਿਹੜਾ ਮਾਰੋ ਲਾਗੋ ਰਿਜ਼ੋਰਟ ਹੈਗਾ ਆ, ਉੱਥੇ 3 ਟੀਨੇਜਰਸ ਜਿਹੜੇ ਆ ਉਹਨਾਂ ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਆ। AK-47 ਜਿਹੜੀਆਂ ਰਾਈਫਲਾਂ ਦੇ ਨਾਲ ਕਹਿੰਦੇ ਲੈਸ ਦੱਸੇ ਜਾਂਦੇ ਸੀ। ਇਹ ਸੈਮੀ ਆਟੋਮੈਟਿਕ ਜਿਹੜੀਆਂ ਗਨਸ ਆ ਉਹਨਾਂ ਦੇ ਬੈਕਪੈਕ ਦੇ ਵਿੱਚ ਸੀਗੀਆਂ। ਕਹਿੰਦੇ ਕੰਧ ਟੱਪ ਕੇ ਜਿਹੜੀ ਫੈਂਸ ਟੱਪ ਕੇ ਇਹਨਾਂ ਦੇ ਮਾਰੋ ਲਾਗੋ ਰਿਜ਼ੋਰਟ ਦੇ ਵਿੱਚ ਜਿਹੜੇ ਉਹ ਆਏ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਜਿਹੜਾ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਇਹ 15 ਸਾਲਾਂ ਦੇ ਜਿਹੜੇ ਆ ਮੁੰਡੇ ਦੱਸੇ ਜਾਂਦੇ ਨੇ ਜਿੱਦਾਂ ਹੀ ਇਹ ਰਿਜ਼ੋਰਟ ਦੇ ਵਿੱਚ ਐਂਟਰ ਹੋਏ ਸੀਗੇ। ਸੋ ਇਹ ਘਟਨਾ ਜਿਹੜੀ ਆਈ ਥਿੰਕ ਪਿਛਲੇ ਸ਼ੁੱਕਰਵਾਰ ਜਿਹੜੀ ਇਹ ਵਾਪਰੀ ਆ। ਸੀਕਰੇਟ ਸਰਵਿਸ ਏਜੰਟਸ ਜਿਹੜੇ ਆ ਕਹਿੰਦੇ ਵੀ ਇਹ ਲੱਕੀ ਰਹਿ ਗਏ ਆ ਵੀ ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਉਸ ਟਾਈਮ ਦੇ ਉੱਥੇ ਮੌਜੂਦ ਨਹੀਂ ਸੀਗਾ, ਅਤੇ ਨਹੀਂ ਤਾਂ ਜਿਹੜੇ ਸੀਕਰੇਟ ਸਰਵਿਸ ਵਾਲੇ ਆ ਉਹਨਾਂ ਨੇ ਇਹਨਾਂ 'ਤੇ ਗੋਲੀ ਜਿਹੜੀ ਆ ਉਹ ਚਲਾ ਸਕਦੇ ਸੀਗੇ। ਇਸ ਟਾਈਮ ਇਹ ਜਿਹੜਾ ਕਲੱਬ ਹੈਗਾ ਆ ਸਮਰ ਦੇ ਲਈ ਕਹਿੰਦੇ ਆ ਉਹ ਕਲੋਜ਼ ਕੀਤਾ ਗਿਆ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ ਹੀਰੋਸ਼ੀਮਾ ਨਾਗਾਸਾਕੀ ਨੂੰ ਲੈ ਕੇ ਆ। 75ਵੀਂ ਐਨੀਵਰਸਰੀ ਉਹਦੀ ਚੱਲ ਰਹੀ ਹੈਗੀ ਆ। ਉਸ ਟਾਈਮ ਦੇ ਉੱਤੇ 75 ਸਾਲ ਪਹਿਲਾਂ ਅਗਸਤ 6, 1945 ਨੂੰ ਦੁਨੀਆ ਦੇ ਵਿੱਚ ਕਹਿੰਦੇ ਪਹਿਲਾ ਜਿਹੜਾ ਨਿਊਕਲੀਅਰ ਬੰਬ ਆ ਉਸ ਜਾਪਾਨ ਦੇ ਉੱਤੇ ਸਿੱਟਿਆ ਗਿਆ ਸੀ, ਜਿਹਦੀ ਪਾਵਰ 12,500 ਟਨ ਸੀਗੀ ਉਸ ਬੰਬ ਦੀ, ਅਤੇ 5 ਸਕੁਅਰ ਮਾਈਲ ਜਿਹੜਾ ਸ਼ਹਿਰ ਸੀ ਅਤੇ 1.5 ਲੱਖ ਦੇ ਕਰੀਬ ਜਿਹੜਾ ਲੋਕ ਆ ਉਹ ਮਾਰੇ ਗਏ ਸੀ, ਪੂਰੀ ਤਰ੍ਹਾਂ ਤਬਾਹ ਹੋ ਗਏ ਸੀਗੇ। ਬਿਲਕੁਲ ਜੀ, ਅੱਜ ਤੇ 2 ਦਿਨਾਂ ਬਾਅਦ ਇਹਨਾਂ ਨੇ ਜਿਹੜਾ ਨਾਗਾਸਾਕੀ ਦੇ ਵਿੱਚ ਜਿਹੜਾ ਸੁੱਟਿਆ ਸੀ, ਇਹ ਜਦੋਂ ਜਾਪਾਨ ਅਤੇ ਅਮਰੀਕਾ ਦੇ ਦਰਮਿਆਨ ਜਿਹੜਾ ਵਰਲਡ ਵਾਰ ਦੇ ਦੌਰਾਨ ਇਹ ਹੋਇਆ ਸੀ, ਅਤੇ ਅਮਰੀਕਾ ਨੇ ਜਿਹੜੇ ਐਟੋਮਿਕ ਬੰਬ ਇਹਨਾਂ ਜਾਪਾਨ ਦੇ ਉੱਤੇ ਜਿਹੜੇ 2 ਜਿਹੜੇ ਉਦੋਂ ਸੁੱਟੇ ਸੀ। ਅਤੇ ਆਈ ਥਿੰਕ ਉਸ ਤੋਂ ਬਾਅਦ ਦੇ ਵਿੱਚ ਹੀ ਬਹੁਤੀ ਦੁਨੀਆ ਨੇ ਜਿਹੜੀ ਉਹ ਤੌਬਾ ਕੀਤੀ ਸੀ ਵੀ ਜਿਹੜੇ ਨਿਊਕਲੀਅਰ ਬੰਬ ਆ ਉਹ ਐਟੋਮਿਕ ਬੰਬ ਆ ਕਿਸੇ ਦੇ ਉੱਤੇ ਨਾ ਹੀ ਜਿਹੜੇ ਆ ਵਰਤਣ ਦੀ ਨੌਬਤ ਆਵੇ। ਪਰ ਦੌੜ ਕਿਹਦੇ ਕੋਲ ਸਭ ਤੋਂ ਤਗੜਾ ਬੰਬ ਹੈਗਾ ਆ ਉਸ ਦੀ ਜਿਹੜੀ ਆ ਲਗਾਤਾਰ ਚੱਲਦੀ ਰਹੀ ਕਈ ਦਹਾਕਿਆਂ ਬਾਅਦ ਵੀ। ਅੱਜ ਜਿਹੜੀ ਹਰਜੋਤ ਸਿੰਘ ਜੀ ਜੋਬਲੈਸ ਕਲੇਮਸ ਨੂੰ ਲੈ ਕੇ ਥੋੜ੍ਹੀ ਜਿਹੀ ਚੰਗੀ ਖਬਰ ਇਹ ਆ, ਪਰ ਇਹ ਆ ਵੀ 20 ਹਫ਼ਤੇ ਲਗਾਤਾਰ ਹੋ ਗਏ ਨੇ 1 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਹਰ ਹਫ਼ਤੇ ਨਵੇਂ ਜੋਬਲੈਸ ਕਲੇਮ ਜਿਹੜੇ ਉਹ ਫਾਈਲ ਕਰ ਰਹੇ ਆ। ਪਿਛਲੇ ਵੀਕਸ ਦੇ ਨਾਲੋਂ ਜਿਹੜੇ ਜੋਬਲੈਸ ਕਲੇਮ ਜਿਹੜੇ ਉਹ ਘਟੇ ਨੇ। 1.186 ਜਿਹੜੇ ਮਿਲੀਅਨ ਲੋਕਾਂ ਨੇ ਜਿਹੜਾ ਜੋਬਲੈਸ ਕਲੇਮ ਜਿਹੜਾ ਹੋਇਆ ਹੈ, ਅਤੇ ਕਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਕਹਿੰਦੇ ਸਭ ਤੋਂ ਘੱਟ ਸੰਖਿਆ ਜਿਹੜੀ ਇਸ ਟਾਈਮ ਦੇਖੀ ਗਈ ਹੈਗੀ ਆ। ਕਹਿੰਦੇ ਇੱਕ ਹੋਰ ਥੋੜ੍ਹਾ ਜਿਹਾ ਪੋਜ਼ੀਟਿਵ ਸਾਈਨ ਇਹ ਆਇਆ ਵੀ ਜਿਹੜਾ ਕੰਟੀਨਿਊਜ਼ ਕਲੇਮ ਆ ਉਸ ਦੇ ਵਿੱਚ ਵੀ ਥੋੜ੍ਹੀ ਕਟੌਤੀ ਜਿਹੜੀ ਹੋਈ ਆ ਪਿਛਲੇ 2 ਹਫ਼ਤਿਆਂ 'ਚ ਲਗਾਤਾਰ। ਇਸ ਵਾਰ 8,44,000 ਘੱਟ ਲੋਕਾਂ ਨੇ ਜਿਹੜੇ ਆਪਣੇ ਜੋਬਲੈਸ ਕਲੇਮ ਆ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਨਾਲ ਰੀਨਿਊ ਕੀਤਾ ਜਾਂ ਸਰਟੀਫਾਈ ਕੀਤਾ ਆ। ਸੋ ਪਰ ਇਸ ਮੌਕੇ ਫਿਰ ਵੀ ਕੰਟੀਨਿਊਜ਼ ਜੋਬਲੈਸ ਕਲੇਮਸ ਦੀ ਸੰਖਿਆ 16 ਮਿਲੀਅਨ ਦੇ ਉੱਤੇ ਆ। ਇਹ ਵੀ ਬਹੁਤ ਵੈਸੇ ਉੱਦਾਂ ਹੈ ਖਤਰਨਾਕ ਆਂਕੜਾ ਹੀ, ਪਰ ਫਿਰ ਵੀ ਪਿਛਲੇ 2 ਵੀਕਾਂ ਦੇ ਵਿੱਚ ਇਸ ਦੇ ਵਿੱਚ ਕਟੌਤੀ ਜਿਹੜੀ ਉਹ ਦੇਖੀ ਗਈ ਹੈਗੀ ਆ। ਸੋ 20 ਹਫ਼ਤੇ ਲਗਾਤਾਰ ਹੋ ਗਏ ਆ ਜਦੋਂ ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕਾਂ ਨੇ ਐਵਰੀ ਵੀਕ ਜਿਹੜੇ ਪਹਿਲੀ ਵਾਰੀ ਜੋਬਲੈਸ ਕਲੇਮ ਜਿਹੜੇ ਉਹ ਫਾਈਲ ਕੀਤੇ ਹੈਗੇ ਨੇ। ਜੀ ਇਸੇ ਤਰ੍ਹਾਂ ਜਿਹੜੇ ਕੈਲੀਫੋਰਨੀਆ ਦੇ ਲਾ ਮੇਕਰਸ ਆ ਉਹਨਾਂ ਨੇ EDD ਨੂੰ ਕਿਹਾ ਆ ਵੀ ਜਿਹੜੇ ਵੀ ਅਨਪਲਾਇਡ ਵਰਕਰ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਅਨਪਲਾਇਮੈਂਟ ਦਿਓ, ਕਿਉਂਕਿ ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ 1.13 ਮਿਲੀਅਨ ਜਿਹੜੇ ਵਰਕਰਸ ਹੈਗੇ ਆ ਉਹਨਾਂ ਨੂੰ ਕਈ ਮਹੀਨਿਆਂ ਤੋਂ ਹਜੇ ਤੱਕ ਜਿਹੜੀ ਆ ਅਨਪਲਾਇਮੈਂਟ ਨਹੀਂ ਦਿੱਤੀ ਗਈ। ਸੋ ਇਹ ਬਹੁਤ ਵੱਡੀ ਗਿਣਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਾਰੇ ਕੈਲੀਫੋਰਨੀਆ ਦੇ ਕਾਂਗਰਸਮੈਨ ਅਤੇ ਲਾਹੌਰ ਲਾ ਮੇਕਰਸ ਆ ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਜਿਹੜੇ ਬੈਕਲੌਗ ਹੈਗਾ 8,99,000 ਅਨਪਲਾਇਡ ਲੋਕਾਂ ਦਾ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਪੈਸੇ ਪੇ ਕੀਤੇ ਜਾਣ ਜੀ, ਰਿਜ਼ੋਲਵ ਕੀਤੇ ਜਾਣ ਉਹਨਾਂ ਦੇ ਕੇਸ ਵੀ, ਹਾਂ ਉਹਨਾਂ ਨੂੰ ਮਿਲਣੇ ਆ ਜਾਂ ਨਹੀਂ ਮਿਲਣੇ, ਕਿਉਂਕਿ ਕਈਆਂ ਦੇ ਉੱਤੇ ਅਜੇ ਤੱਕ ਇਹਨਾਂ ਨੇ ਜਿਹੜੀ ਨਜ਼ਰ ਚੱਕ ਕੇ ਵੀ ਨਹੀਂ ਦੇਖਿਆ ਵੀ ਇਹਨਾਂ ਕੇਸਾਂ ਦਾ ਜਿਹੜਾ ਉੱਧਰ ਕੀ ਬਣਨਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਕੋਵਿਡ ਦੇ ਨਾਲ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਕਹਿੰਦੇ ਕਿਹਾ ਜਾ ਰਿਹਾ ਵੀ ਅੱਜ ਵੀਰਵਾਰ ਨੂੰ ਕਾਂਗਰਸ ਦੇ ਵਿੱਚ ਇੱਕ ਟੈਸਟੀਮੋਨੀ ਸਕੈਜੂਲ ਕੀਤੀ ਗਈ ਆ ਰੀਓਪਨਿੰਗ ਸਕੂਲ ਦਾ, ਉਸ ਨੂੰ ਲੈ ਕੇ। ਇਸ ਦੇ ਵਿੱਚ ਵੱਖ-ਵੱਖ ਸਪੀਕਰ ਜਿਹੜੇ ਆਪੋ ਆਪਣੀ ਗੱਲ ਕਰਨਗੇ, ਜਿਨ੍ਹਾਂ ਵਿੱਚ ਸਾਬਕਾ ਐਜੂਕੇਸ਼ਨ ਦੇ ਸਕੱਤਰ ਆਰਨੀ ਡਨਕਨ
ਉਹ ਆਪਣੇ ਜਿਹੜੇ ਵਿਚਾਰ ਤੇ ਇੱਕ ਐਰੀਜ਼ੋਨਾ ਦੇ ਇੱਕ ਕਹਿ ਲਓ ਵੀ ਰੂਰਲ ਇਲਾਕੇ ਤੋਂ, ਪੇਂਡੂ ਇਲਾਕੇ ਦੇ ਡਿਸਟ੍ਰਿਕਟ ਤੋਂ ਇੱਕ ਟੀਚਰ ਨੂੰ ਵੀ ਜਿਹੜਾ ਉੱਥੇ ਸੱਦਿਆ ਗਿਆ ਆ, ਜਿਨ੍ਹਾਂ ਦੀ ਕੋਲੀਗ ਜਿਹੜੀ ਆ ਕਹਿੰਦੇ ਆ ਉਹ ਕੋਵਿਡ-19 ਦੇ ਕਰਕੇ ਜਿਸ ਦੀ ਮੌਤ ਹੋਈ ਸੀ। ਸੋ ਇਸ ਟਾਈਮ ਮੁਲਕ ਦੇ ਵਿੱਚ ਇਹ ਚਰਚਾ ਬਹੁਤ ਜ਼ੋਰਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਵੀ ਸਕੂਲਸ ਜਿਹੜੇ ਆ ਰੀਓਪਨ ਹੋਣੇ ਚਾਹੀਦੇ ਆ ਕਿ ਨਹੀਂ। ਦੋਨੋਂ ਹੀ ਤਰਫਾਂ ਦੇ ਜਿਹੜੇ ਲੋਕ ਨੇ ਉਹ ਜਿਹੜੇ ਇਸ ਹਿਸਾਬ ਦੇ ਨਾਲ ਆਪੋ ਆਪਣੀ ਜਿਹੜੀ ਚਰਚਾ ਆ ਉਹ ਕਰ ਰਹੇ ਆ, ਆਪੋ ਆਪਣੇ ਪੱਖ ਜਿਹੜੇ ਉੱਧਰ ਰੱਖ ਰਹੇ ਹੈਗੇ ਆ। ਉੱਧਰ ਜਿਹੜੇ ਡਾਕਟਰ ਐਂਥਨੀ ਫਾਊਚੀ ਉਹ ਕਹਿ ਰਹੇ ਆ ਵੀ ਕਹਿੰਦੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਟੈਨਸ ਆਫ ਮਿਲੀਅਨਸ ਆਫ ਵੈਕਸੀਨ ਕਹਿੰਦੇ ਵੀ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਅਵੇਲੇਬਲ ਹੋ ਸਕਦੀਆਂ ਨੇ ਵੈਕਸੀਨ ਦੇ ਉੱਤੇ। ਅਤੇ ਉਹ ਉਹਨਾਂ ਨੇ ਜਿੱਦਾਂ ਕੱਲ੍ਹ ਵੀ ਕਿਹਾ ਸੀ, ਕਹਿੰਦੇ ਜੇ 50% ਵੀ ਜਿਹੜੀ ਇਹ ਕਾਰਗਰ ਸਾਬਤ ਹੁੰਦੀ ਆ ਵੈਕਸੀਨ ਤਾਂ ਉਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਫਾਇਦਾ ਹੋ ਸਕਦਾ ਆ ਅਤੇ ਚੰਗੀ ਗੱਲ ਜਿਹੜੀ ਆ ਉਹ ਹੋਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਹਿੰਦੇ ਜੋ ਬਾਈਡਨ ਦੀ ਹਜੇ ਵੀ ਹੱਥ ਈਵਨ ਦੋ ਇਲੈਕਸ਼ਨ ਦੇ ਵਿੱਚ ਜਿਹੜੇ ਨਵੰਬਰ ਚੋਣੀਆਂ ਉੱਪਰ ਆ, ਪਰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਪੋਜੀਸ਼ਨ ਵੀ ਕਾਫੀ ਸਟੇਬਲਾਈਜ਼ ਹੋ ਗਈ ਹੈਗੀ ਆ। ਆਇਓਵਾ ਪੋਲਸ ਦੇ ਜਿਹੜੇ ਹੋਏ ਹੈਗੇ ਆ ਮੌਨਮਾਊਥ ਯੂਨੀਵਰਸਿਟੀ ਦੇ ਮੁਤਾਬਕ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ 48% ਪੋਲਿੰਗ ਦੇ ਵਿੱਚ ਯੈਸ ਹੋਈ ਆ ਅਤੇ ਬਾਈਡਨ ਨੂੰ 45% ਹੋਈ ਹੈਗੀ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜੇ ਸੁਪਰੀਮ ਕੋਰਟ ਨੇ ਇੱਕ ਆਰਡਰ ਜਿਹੜਾ ਆ ਉਸ ਨੂੰ ਓਵਰਟਰਨ ਕਰ ਦਿੱਤਾ, ਜਿਸ ਦੇ ਵਿੱਚ ਜਿਹੜੇ ਸਦਰਨ ਕੈਲੀਫੋਰਨੀਆ ਦੇ ਸ਼ੈਰਿਫ ਆ ਉਹਨਾਂ ਨੂੰ ਜ਼ਿਆਦਾ ਸਾਬਣ, ਤੌਲੀਏ, ਹੈਂਡ ਸੈਨੀਟਾਈਜ਼ਰ ਅਤੇ ਜ਼ਿਆਦਾ ਖੁੱਲ੍ਹੀ ਥਾਂ ਜਿਹੜੀ ਸੋਸ਼ਲ ਡਿਸਟੈਂਸਿੰਗ ਦੇ ਲਈ ਕਾਊਂਟੀ ਜੇਲ੍ਹ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਆਊਟਬ੍ਰੇਕ ਹੋਇਆ ਸੀ ਉਸ ਨੂੰ ਕਰਨ ਦੇ ਲਈ ਆਖਿਆ ਗਿਆ ਸੀਗਾ। ਸੋ ਸੁਪਰੀਮ ਕੋਰਟ ਨੇ ਇਸ ਆਰਡਰ ਨੂੰ ਜਿਹੜਾ ਆ ਉਹ ਹੁਣ ਵਾਪਸ ਇੱਕ ਹਿਸਾਬ ਦੇ ਨਾਲ ਲੈ ਆਂਦਾ ਆ ਅਤੇ ਉਹਨਾਂ ਨੇ ਇੱਕ ਹਿਸਾਬ ਨਾਲ ਕਿਹਾ ਵੀ ਸ਼ੈਰਿਫਸ ਨੂੰ ਜਿਹੜੀ ਆ ਇਹ ਵਾਧੂ ਪੈਂਡੈਮਿਕ ਰਿਲੀਫ ਜੇਲ੍ਹ ਦੇ ਵਿੱਚ ਪ੍ਰਦਾਨ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਆ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਲਿਆ ਵੀ ਵਾਧੂ ਰਿਲੀਫ ਦੀ ਜ਼ਰੂਰਤ ਨਹੀਂ ਆ। ਇਹ ਜਿਹੜੇ 4 ਜਿਹੜੇ ਲਿਬਰਲ ਜਸਟਿਸ ਸੀਗੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਨਹੀਂ, ਇਹਨਾਂ ਨੂੰ ਵਾਧੂ ਸਹੂਲਤ ਦੇਣੀ ਜਿਹੜੀ ਉਹ ਚਾਹੀਦੀ ਹੈਗੀ ਆ। ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ ਜਿਨ੍ਹਾਂ ਦੀ ਵੋਟ ਬੇਸਿਕਲੀ ਡਿਸਾਈਡ ਕਰਕੇ ਗਈ ਆ, ਉਹ ਉਹਨਾਂ ਨੇ ਜਿਹੜੇ ਕੰਜ਼ਰਵੇਟਿਵ ਜਸਟਿਸਿਸ ਆ ਉਹਨਾਂ ਦੇ ਨਾਲ ਜਿਹੜਾ ਆ ਉਹ ਸਾਥ ਦਿੱਤਾ। ਜੀ, ਹੁਣ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਦੱਸਦੇ ਜਾਈ ਵੀ ਨੈਸ਼ਨਲ ਫੁੱਟਬਾਲ ਲੀਗ ਦੀ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਆ ਵੀ ਕਦੋਂ ਚਾਲੂ ਹੋਊਗੀ, ਪਰ ਉਹਨਾਂ ਦੀ ਯੂਨੀਅਨ ਨੇ ਆਲਰੇਡੀ ਅੱਜ ਇਹ ਕਨਫਰਮ ਕੀਤਾ, ਕਹਿੰਦੇ 56 NFL ਦੇ ਪਲੇਅਰ ਆਲਰੇਡੀ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਨੇ। ਇਹ ਟ੍ਰੇਨਿੰਗ ਕੈਂਪਸ ਜਦੋਂ ਤੋਂ ਓਪਨ ਹੋਏ ਆ ਉਦੋਂ ਤੋਂ ਇਹ ਚੀਜ਼ਾਂ ਜਿਹੜੀਆਂ ਇਹ ਵਾਪਰੀਆਂ। ਸੋ ਇਹਦੀ ਮਾਰ ਕਿੱਥੋਂ ਤੱਕ ਜਿਹੜੀ ਉਹ ਹੋਰ ਹੋਊਗੀ ਇਹ ਕਹਿਣਾ ਜਿਹੜਾ ਅਜੇ ਤੱਕ ਮੁਸ਼ਕਲ ਆ। 2600 ਕੁੱਲ ਪਲੇਅਰ ਜਿਹੜੇ ਟ੍ਰੇਨਿੰਗ ਕੈਂਪਸ ਦੇ ਉੱਤੇ ਕੰਮ ਜਿਹੜੇ ਆ ਉਹ ਟ੍ਰੇਨਿੰਗ ਕਰਦੇ ਨੇ। 32 ਜਿਹੜੀਆਂ NFL ਦੀਆਂ ਟੀਮਸ ਆ ਉਹਨਾਂ ਦੇ ਵਿੱਚੋਂ, ਅਤੇ ਉਹਨਾਂ 'ਚੋਂ 56 ਜਿਹੜੇ ਪਲੇਅਰ ਯਾਨੀ ਕਿ ਤਕਰੀਬਨ 2% ਜਿਹੜੇ ਪਲੇਅਰ ਆ ਉਹ ਜਿਹੜੇ ਪੋਜ਼ੀਟਿਵ ਪਾਏ ਗਏ ਆ। ਉੱਧਰ ਮੇਜਰ ਲੀਗ ਬੇਸਬਾਲ ਨੇ ਵੀ ਕਰੋਨਾ ਵਾਇਰਸ ਨੂੰ ਲੈ ਕੇ ਤਾਂ ਜੋ ਉਹਨਾਂ ਦਾ ਸੀਜ਼ਨ ਜਿਹੜਾ ਉਹ ਚੱਲਦਾ ਰਹੇ ਹੋਰ ਸਖਤ ਨਿਰਦੇਸ਼ ਜਿਹੜੇ ਉਹ ਜਾਰੀ ਕੀਤੇ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਖਿਆ ਵੀ ਡਗ ਆਊਟ ਦੇ ਵਿੱਚ ਵੀ ਜਿਹੜੀਆਂ ਅਤੇ ਹਰ ਥਾਂ ਦੇ ਉੱਤੇ ਬੇਸਿਕਲੀ ਮਾਸਕ ਜਿਹੜੇ ਆ ਉਹ ਪਾਉਣੇ ਲਾਜ਼ਮੀ ਆ। ਅਤੇ ਕਹਿੰਦੇ ਅਸੀਂ ਇਸ ਚੀਜ਼ ਨੂੰ ਪੱਕਿਆਂ ਕਰਨ ਦੇ ਲਈ ਅਸੀਂ ਸਪੈਸ਼ਲ ਓਫੀਸ਼ੀਅਲ ਵੀ ਜਿਹੜੇ ਆ ਉਹ ਹੁਣ ਗਰਾਊਂਡਸ ਦੇ ਉੱਤੇ ਤੈਨਾਤ ਕਰਾਂਗੇ। ਜੀ, ਅਤੇ ਆਪਾਂ ਇੱਥੇ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਆਪਣੇ ਸਰੋਤੇ ਨਾਲ ਸਾਂਝੀ ਕਰਦੇ ਹਾਂ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ।
ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ ਮਲਚ ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵਨ-ਸਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR, 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735 NMLS ID 280053 BRE license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਟਰੱਕਿੰਗ ਦੇ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਸਰੋਤਿਓ, ਸਾਡੇ ਅੱਜ ਦੇ ਇਸ ਟਰੱਕਿੰਗ ਸੈਗਮੈਂਟ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਬਾਏ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਤੁਸੀਂ ਇਹਨਾਂ ਤੋਂ ਬਾਏ ਕਰ ਸਕਦੇ ਹੋ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ, ਸੁੱਖੀ ਦੋਸਾਂਝ, ਮੈਨੀ ਸਾਧਰਾ, ਦੀਪ ਸੰਘਾ। ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਯੂਟਿਲਿਟੀ ਟ੍ਰੇਲਰ ਸੇਲਸ ਵਾਲਿਆਂ ਨੂੰ ਤੁਸੀਂ ਕੰਟੈਕਟ ਕਰੋ। ਇਹਨਾਂ ਦਾ ਫੋਨ ਨੰਬਰ 18883815911
1-888-381-5911 ਦੇ ਉੱਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰ ਸੇਲਜ਼ ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਤੁਸੀਂ ਬਾਏ ਕਰਨੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਇਸ ਸੈਗਮੈਂਟ ਨੂੰ ਜਿਹੜਾ ਉਹ ਸਪਾਂਸਰ ਕਰਨ ਦੇ ਲਈ। ਜੀ ਰਮਨ ਜੀ, ਸੋ ਟਰੈਕਿੰਗ ਦੇ ਬਾਰੇ ਜੇ ਗੱਲਬਾਤ ਕਰਦੇ ਜਾਈਏ, ਊਬਰ ਦਾ ਕਹਿੰਦੇ ਵੀ ਕਲਾਸ ਐਕਸ਼ਨ ਲਾ ਸੂਟ ਦੀ ਚਰਚਾ ਜਿਹੜੀ ਆ ਉਹ ਫਿਰ ਛਿੜੀ ਹੈਗੀ ਆ। ਹੁਣ ਕੈਲੀਫੋਰਨੀਆ ਲੇਬਰ ਕਮਿਸ਼ਨਰ ਦੇ ਸਾਹਮਣੇ ਇਹ ਚੀਜ਼ ਪੇਸ਼ ਹੋ ਰਹੀ ਹੈ। ਬਿਲਕੁਲ ਜੀ, ਕੈਲੀਫੋਰਨੀਆ ਲੇਬਰ ਕਮਿਸ਼ਨਰ ਨੇ ਕੱਲ ਜਿਹੜਾ ਹੈਗਾ ਲਾਸੂਟ ਫਾਈਲ ਕੀਤਾ ਆ ਊਬਰ ਤੇ ਲਿਫਟ ਦੇ ਖਿਲਾਫ ਜਿਹੜੀਆਂ ਅਨਪੇਡ ਵੇਜਸ ਹੈਗੀਆਂ, ਕਿਉਂਕਿ ਹੁਣ ਜਿਹੜੀ ਪ੍ਰੋਬਲਮ ਕਰੋਨਾ ਵਾਇਰਸ ਦੇ ਪੈਂਡੈਮਿਕ ਕਰਕੇ ਜਿਹੜੀ ਪ੍ਰੋਬਲਮ ਸ਼ੁਰੂ ਹੋਈ ਆ ਕਿ ਬਹੁਤ ਸਾਰੇ ਡਰਾਈਵਰ ਜਿਹੜੇ ਸੀਗੇ ਜਿਹੜੇ ਕਿ ਸੋ ਕਾਲਡ ਇਹਨਾਂ ਕੰਪਨੀਆਂ ਵੱਲੋਂ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ, ਤੇ ਉਹ ਜਿਹੜੇ ਹੈਗੇ ਆ ਡਰਾਈਵਰਸ ਉਹ ਜਦੋਂ ਹੁਣ ਅਨਇੰਪਲੋਇਡ ਹੋ ਗਏ ਤੇ ਉਹਨਾਂ ਨੇ ਸਟੇਟ ਬੈਨੀਫਿਟਸ ਲਈ ਅਪਲਾਈ ਕੀਤਾ ਤੇ ਸਟੇਟ ਨੇ ਉਹਨਾਂ ਨੂੰ ਬੈਨੀਫਿਟ ਪੇ ਕੀਤੇ। ਸੋ ਇਹ ਸਿਚੁਏਸ਼ਨ ਬਣ ਗਈ ਆ ਕਿ ਜਿਹੜੀ ਸਟੇਟ ਹੈਗੀ ਆ ਉਹਨੇ ਜੇ ਬੈਨੀਫਿਟ ਪ੍ਰੋਵਾਈਡ ਕੀਤੇ ਆ, ਬਟ ਜਿਹੜੀ ਊਬਰ ਤੇ ਲਿਫਟ ਹੈਗੀ ਆ ਉਹਨਾਂ ਨੇ ਉਹ ਸਟੇਟ ਜਿਹੜਾ ਇੰਪਲੋਇਮੈਂਟ ਫੰਡ ਹੈਗਾ ਉਹਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਨਹੀਂ ਕੀਤਾ, ਪੇ ਨਹੀਂ ਕੀਤਾ, ਹੈ ਨਾ। ਤੇ ਹੁਣ ਟੋਟਲ ਜਿਹੜਾ 2014 ਤੋਂ ਲੈ ਕੇ 2019 ਤੱਕ ਜਿਹੜਾ ਊਬਰ ਤੇ ਲਿਫਟ ਦਾ ਜਿਹੜਾ ਮਤਲਬ ਕਿ ਖਾਤਾ ਹੈਗਾ, ਜੇ ਉਹ ਉਦੋਂ ਦੇ ਪੇ ਕਰਦੇ ਆਪਣਾ ਸ਼ੇਅਰ, ਤੇ 413 ਮਿਲੀਅਨ ਡਾਲਰ ਜਿਹੜਾ ਉਹਨਾਂ ਦੇ ਵੱਲ ਬਕਾਇਆ ਬਣਦਾ ਸਟੇਟ ਦਾ, ਜਿਹੜਾ ਕਿ 2014 ਤੋਂ ਲੈ ਕੇ 2019 ਤੱਕ ਅਨਇੰਪਲੋਇਮੈਂਟ ਦਾ ਜਿਹੜਾ ਉਹਨਾਂ ਦਾ ਖਾਤਾ ਆ। ਸੋ ਹੁਣ ਸਿਚੁਏਸ਼ਨ ਜਿਹੜੀ ਉਹ ਡਿਫਰੈਂਟ ਹੋ ਗਈ ਬਿਲਕੁਲ। ਜਿਹੜੀ ਲਾਸਟ ਈਅਰ ਆਪਾਂ AB5 ਦੀ ਜਦੋਂ ਗੱਲ ਕਰਦੇ ਸੀਗੇ ਤੇ ਉਹਦੇ ਵਿੱਚ ਇਹ ਚੀਜ਼ ਜਿਹੜੀ ਸੀ ਉਦੋਂ ਪਤਾ ਨਹੀਂ ਸੀ ਪੈਂਡੈਮਿਕ ਦਾ। ਸੋ ਪੈਂਡੈਮਿਕ ਦੇ ਆਉਣ ਕਰਕੇ ਹੁਣ ਹਰ ਇੱਕ ਜਿਹੜਾ ਡਰਾਈਵਰ ਹੈਗਾ ਉਹ ਅਨਇੰਪਲੋਇਡ ਹੋਇਆ। ਅਨਇੰਪਲੋਇਡ ਹੋਣ ਦੇ ਨਾਲ ਉਹਨੇ ਆਪਣੇ ਅਨਇੰਪਲੋਇਮੈਂਟ ਬੈਨੀਫਿਟਸ ਫਾਈਲ ਕੀਤੇ ਤੇ ਉੱਥੇ ਸਿਚੁਏਸ਼ਨ ਜਿਹੜੀ ਆ ਉਹ ਦੂਜੇ ਪਾਸੇ ਨੂੰ ਤੁਰ ਪਈ ਆ। ਸੋ ਇਹ ਜਿਹੜਾ ਲੇਟੈਸਟ ਹੈਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਲਾਸੂਟ ਫਾਈਲ ਕੀਤਾ ਆ, ਕਿਉਂਕਿ ਪਹਿਲਾਂ ਵੀ ਜਿਹੜਾ ਹਾਵੀਅਰ ਬਸੇਰਾ ਵੱਲੋਂ ਜਿਹੜਾ ਲਾਸੂਟ ਫਾਈਲ, ਅਟਾਰਨੀ ਜਨਰਲ ਵੱਲੋਂ ਵੀ ਲਾਸੂਟ ਫਾਈਲ ਕੀਤਾ ਗਿਆ ਰੀਕਲਾਸੀਫਿਕੇਸ਼ਨ ਦਾ, ਤੇ ਹੁਣ ਜਿਹੜਾ ਇਹ ਹੈਗਾ ਇਹ ਲੇਬਰ ਕਮਿਸ਼ਨਰ ਵੱਲੋਂ ਦੋਨੋਂ ਕੰਪਨੀਆਂ ਦੇ ਖਿਲਾਫ ਜਿਹੜਾ ਵੈਨਸਡੇ ਨੂੰ ਇਹ ਲਾਸੂਟ ਫਾਈਲ ਕੀਤਾ ਹੈਗਾ, ਜਿਹਨੂੰ ਕਿ ਬੇਸਿਕਲੀ ਇਹਦੇ ਵਿੱਚ ਉਹ ਕਲੇਮ ਕਰ ਰਹੇ ਹੈਗੇ ਜਿਹੜੀਆਂ ਅਨਪੇਡ ਵੇਜਸ ਹੈਗੀਆਂ ਬੈਕ ਜਿੰਨੀਆਂ 2014 ਤੋਂ ਲੈ ਕੇ ਜਦੋਂ ਤੋਂ ਵੀ ਉਹ ਚੱਲ ਰਹੇ ਹੈਗੇ ਆ। ਸੋ ਅਨਪੇਡ ਵੇਜਸ ਦੇ ਉੱਤੇ ਜਿਹੜਾ ਆ ਉਹ ਇਹ ਲਾਸੂਟ ਜਿਹੜਾ ਇਹ ਹੁਣ ਹੋਇਆ ਹੈਗਾ, ਔਰ ਇਹਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਹੈਗਾ ਜਿਹੜੀ ਇਹ AB5 ਦੀ ਜਿਹੜੀ ਕਹਾਣੀ ਹੈਗੀ ਆ ਉਹ ਫਿਰ ਜਿਹੜੀ ਉਹ ਸਟਰ ਅਪ ਹੋ ਚੁੱਕੀ ਹੈ, ਫਿਰ ਉਹ ਜਿਹੜੀ ਆ ਹਲਚਲ ਜਿਹੜੀ ਸ਼ੁਰੂ ਹੋ ਚੁੱਕੀ ਹੈ। ਜੀ ਬਿਲਕੁਲ। ਇਹਦੇ ਵਿੱਚ ਇੱਕ ਚੀਜ਼ ਆਪਾਂ ਫੇਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਦੋਂ ਇੱਦਾਂ ਦਾ ਕੋਈ ਫੈਸਲਾ ਮੁੜ ਕੇ ਦੁਬਾਰਾ ਜਦੋਂ ਆਉਂਦਾ ਹੁੰਦਾ, ਇਕੱਲਾ ਇਹ ਨਹੀਂ ਆ ਵੀ ਉਹ ਫਿਰ ਊਬਰ ਤੇ ਲਿਫਟ ਦੇ ਉੱਤੇ ਹੀ ਜਿਹੜਾ ਉਹ ਲਾਗੂ ਹੋਣਾ ਆ, ਉਹਦੇ ਨਾਲ ਫਿਰ ਮਿਲਦੀਆਂ ਜੁਲਦੀਆਂ ਜਿਹੜੀਆਂ ਹੋਰ ਇੰਡਸਟਰੀਜ਼ ਆ ਉਹ ਫਿਰ ਉਹਨਾਂ ਉੱਤੇ ਪ੍ਰੈਸੀਡੈਂਟ ਇੱਕ ਹਿਸਾਬ ਦੇ ਨਾਲ ਸੈੱਟ ਹੋ ਜਾਂਦਾ ਆ, ਤੇ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਹਿਸਾਬ ਦੇ ਨਾਲ ਉਹਨਾਂ ਉੱਤੇ ਵੀ ਲਾਗੂ ਜਿਹੜੀਆਂ ਹੋ ਜਾਂਦੀਆਂ। ਸੋ ਇਹ ਬੜਾ ਧਿਆਨ ਜਿਹੜੀ ਇਹ ਚੀਜ਼ ਹੈਗੀ, ਕਿਉਂਕਿ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਜਿਹੜਾ 1099 ਆ ਬੇਸਿਕਲੀ ਉਹ ਸੇਮ ਹੀ ਸਿਸਟਮ ਜਿਹੜਾ ਆ ਜੀ ਬਿਲਕੁਲ। ਹੁਣ ਸੋ ਬਹੁਤ ਸਾਰੇ ਜਿਹੜੇ ਟਰੱਕਰ ਸੀ ਉਹਨਾਂ ਨੇ ਵੀ ਅਨਪਲੋਇਮੈਂਟ ਫਾਈਲ ਕੀਤੀ ਹੈਗੀ, ਉਹਨਾਂ ਨੂੰ ਮਿਲੀ ਵੀ ਹੈ ਨਾ। ਹੁਣ ਜਦੋਂ ਤੁਸੀਂ ਅਨਪਲੋਇਮੈਂਟ ਟੈਕਸ ਕੋਈ ਦਿੱਤਾ ਨਹੀਂ, ਪਰ ਇਹ ਠੀਕ ਆ ਵੀ ਉਹਨਾਂ ਨੇ ਅਲਾਓ ਕਰ ਦਿੱਤੀ ਪੈਨਸ਼ਨ ਆਪਾਂ ਦੇ ਦਿੰਦੇ ਆ, ਕਈਆਂ ਨੂੰ 167 ਪਲੱਸ ਫੈਡਰਲ 600 ਮਿਲੀ ਜਾਂਦਾ ਸੀ, ਪਰ ਲੀਗਲੀ ਤਾਂ ਉਹ ਐਲੀਜੀਬਲ ਨਹੀਂ ਜਦ ਤੁਸੀਂ ਕੋਈ ਆਪਣਾ ਟੈਕਸ ਘਟਾਇਆ ਹੀ ਨਹੀਂ ਹੈਗਾ। ਸੋ ਨੈਚੁਰਲੀ ਹੁਣ ਸਟੇਟ ਦੇ ਤਾਂ ਆਲਰੇਡੀ ਮਨੀ ਜਿਹੜਾ ਖਤਮ ਹੋ ਗਿਆ। ਸੋ ਹੁਣ ਇਕੱਲਾ ਇਹ ਨਹੀਂ ਹੈਗਾ, ਇੱਕ ਨਵਾਂ ਇਸ਼ੂ ਹੋਰ ਆ ਰਿਹਾ ਵੀ ਜਿਹੜੇ ਟਿਊਟਰਸ ਹੈਗੇ ਆ ਘਰ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਜਾਂਦੇ ਆ, ਉਹ ਕਹਿੰਦੇ ਵੀ ਉਹਨਾਂ ਦੇ ਉੱਤੇ ਵੀ AB5 ਲਾਗੂ ਹੁੰਦਾ ਆ। ਜੇ ਤਾਂ ਆਨਲਾਈਨ ਆ ਫਿਰ ਡਿਫਰੈਂਟ ਆ, ਜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਨੂੰ ਕੋਈ ਟਿਊਟਰ ਟੀਚ ਕਰਦਾ ਤਾਂ ਉਹ AB5 ਦੇ ਅੰਡਰ ਆਉਂਦਾ। ਸੋ ਉਹ ਵੀ ਜਿਹੜੇ ਪੇਰੈਂਟਸ ਨੇ ਇੱਕ ਇਸ਼ੂ ਚੱਕਿਆ ਆ ਵੀ ਇਹ ਫਿਰ ਵੀ ਉਹਨਾਂ ਨੂੰ ਵੀ ਟੈਕਸ ਦੇਣਾ ਪਊਗਾ ਜੀ। ਕਾਫੀ ਜਿਹੜੇ ਇਸ਼ੂਜ਼ ਹੈਗੇ ਆ, ਕਾਫੀ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਬਣ ਰਹੀਆਂ, ਔਰ ਸਪੈਸੀਫਿਕਲੀ ਜੇ ਆਪਾਂ ਟਰੱਕਿੰਗ ਦੀ ਗੱਲ ਕਰਦੇ ਜਾਈਏ ਤੇ ਟਰੱਕਿੰਗ ਦੇ ਬਾਰੇ ਦੇ ਵਿੱਚ ਆਪਾਂ ਲਾਸਟ ਈਅਰ ਦੇ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਇਹ ਨਾ ਸੋਚੋ ਕਿ ਇਹ ਜਿਹੜਾ ਲਾਸੂ ਜਿਹੜੇ ਸਟੇ ਮਿਲੀ ਹੈਗੀ ਆ AB5 ਨੂੰ ਇਹ ਪਰਮਾਨੈਂਟ ਹੈਗੀ ਆ, ਇਹ ਟੈਂਪਰੇਰੀ ਸਟੇ ਹੈਗੀ ਆ। ਐਂਡ ਜੇ ਅਸੀਂ ਗੱਲ ਕਰੀਏ ਕਿ ਇਸ ਸਟੇ ਦੇ ਨਾਲ ਕੀ ਹੋਣਾ ਆ, ਇਸ ਸਟੇ ਦੇ ਨਾਲ ਇਹ ਜਿਹੜਾ ਲਾਸੂਟ ਆ ਜਿਹੜਾ AB5 ਆ, AB5 ਖਤਮ ਨਹੀਂ ਹੋਣਾ ਇਹਦੇ ਨਾਲ।
AB5 ਦੇ ਵਿੱਚ ਅਮੈਂਡਮੈਂਟ ਹੋਣੀ ਆ। AB5 ਦੀ ਜਿਹੜੀ ਹੈਗੀ ਉਹਦੇ ਚ ਲਿਖਤ ਆ ਜਿਹੜੀ ਉਹਦੇ ਵਿੱਚ ਚੇਂਜਸ ਥੋੜੀਆਂ ਹੋਣੀਆਂ ਆ। ਇਹ ਲਾਅ ਪੂਰੀ ਤਰ੍ਹਾਂ ਦੇ ਨਾਲ ਖਤਮ ਨਹੀਂ ਹੋਣਾ। ਔਰ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਹੈਗੀ ਆ ਆਪਣੀ ਲਿਫਟ ਆ ਤੇ ਊਬਰ ਆ, ਇਹਨਾਂ ਨੇ ਆਲਮੋਸਟ $30 ਮਿਲੀਅਨ ਪਲੈਜ ਕੀਤਾ ਹੈਗਾ ਟੂ ਫਾਈਟ ਕਿ ਇਹਦਾ ਜਿਹੜਾ ਬੈਲਟ ਤੇ ਲੈ ਕੇ ਆਉਣਾ। ਪਰ ਸੋਚ ਇਹੋ ਆ ਨਾ ਕਿ ਜੇ ਅਸੀਂ ਇੰਡੀਪੈਂਡੈਂਟ ਕਾਂਟਰੈਕਟਰ ਦੀ ਗੱਲ ਕਰਦੇ ਹਾਂ ਤਾਂ ਸਟੇਟ ਦੇ ਵਿੱਚ ਅਬਾਊਟ 2 ਮਿਲੀਅਨ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਅਪਰੋਕਸੀਮੇਟਲੀ। ਤੇ ਪਰ ਜੇ ਦੂਜੇ ਬੰਨੇ ਦੇਖੀਏ ਜਿਹੜੀ ਸਾਡੀ ਦੂਜੇ ਬੰਨੇ ਹੈਗੀ ਆ ਫਾਈਟ ਜਿਹੜੋਂ ਸਾਨੂੰ ਹੋ ਰਹੀ ਆ, ਉਹ ਟੀਮਸਟਰ ਹੈਗੇ ਆ, ਦੇ ਆਰ ਅਬਾਊਟ 20 ਮਿਲੀਅਨ। ਸੋ 2 ਮਿਲੀਅਨ ਵਰਸਸ 20 ਮਿਲੀਅਨ ਦੇ ਨਾਲ ਗੱਲ ਚੱਲ ਰਹੀ ਹੈ। ਸੋ ਮੇਰੇ ਖਿਆਲ ਦੇ ਵਿੱਚ ਕਿ ਸਾਨੂੰ ਪ੍ਰੀਪੇਅਰ ਰਹਿਣਾ ਚਾਹੀਦਾ ਇਹਦੇ ਜਿਹੜੇ ਕੌਨਸੀਕੁਐਂਸਿਸ ਹੈਗੇ ਆ। ਔਰ ਕਾਫੀ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੈਂ ਕ੍ਰੈਡਿਟ ਦੇਣਾ ਚਾਹੂੰਗਾ, ਉਹਨਾਂ ਨੇ ਚੇਂਜਸ ਵੀ ਕੀਤੀਆਂ ਹੈਗੀਆਂ। ਬਹੁਤ ਕੰਪਨੀਆਂ ਜਿਹੜੀਆਂ ਚੇਂਜ ਕਰ ਰਹੀਆਂ ਹੈਗੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਹੈਗਾ ਕਿ ਤਰੀਕਾ ਜਿਹੜਾ ਡਰਾਈਵਰਸ ਨੂੰ ਪੇ ਕਰਨ ਦਾ ਤਰੀਕਾ ਹੈਗਾ, ਓਨਰ ਆਪਰੇਟਰਸ ਨੂੰ ਪੇ ਕਰਨ ਦਾ ਤਰੀਕਾ ਹੈਗਾ, ਉਹਨਾਂ ਨੇ ਚੇਂਜਸ ਕੀਤੀਆਂ ਹੈਗੀਆਂ। ਔਰ ਬਹੁਤ ਕੰਪਨੀਆਂ ਜਿਹੜੀਆਂ ਸਟਰਗਲ ਕਰ ਰਹੀਆਂ ਹੈਗੀਆਂ ਕਿ ਹਾਊ ਟੂ ਮੇਕ ਚੇਂਜਸ, ਹੈ ਨਾ, ਕਿਉਂਕਿ ਇਹ ਬੜੇ ਲੰਮੇ ਸਮੇਂ ਤੋਂ ਇਹ ਘਪਲੇਬਾਜ਼ੀ ਚੱਲਦੀ ਆ ਰਹੀ ਹੈ, ਬੜੇ ਲੰਮੇ ਸਮੇਂ ਤੋਂ ਇਹ ਗੜਬੜ ਚੱਲਦੀ ਆ ਰਹੀ ਹੈ। ਔਰ ਇਸ ਵੇਲੇ ਸੱਚੀ ਗੱਲ ਦੱਸਾਂ ਤੇ ਜਿਹੜੇ ਵੀ ਕੰਪਨੀਜ਼ ਦੇ ਆਡਿਟਸ ਵਗੈਰਾ ਹੋ ਰਹੇ ਆ ਅਜੇ ਥੋੜੇ ਸਲੋ ਹੋ ਰਹੇ ਆ। ਪਰ ਜਿੱਦਾਂ ਆਪਾਂ ਜੁਲਾਈ 1 ਤੋਂ ਜਿਹੜੀ ਆਪਣੀ ਵਰਕਰਸ ਕੰਪ ਇੰਸ਼ੋਰੈਂਸ ਹੈਗੀ ਆ ਉਹਨੂੰ ਵੀ ਖੁੱਲ੍ਹ ਮਿਲ ਗਈ ਆ, ਉਹਨੂੰ ਵੀ ਆਥੋਰਾਈਜੇਸ਼ਨ ਮਿਲ ਗਈ ਆ ਆਡਿਟ ਕਰਨ ਦੀ, ਜਿਹੜਾ ਕਿ ਆਪਾਂ ਲਾਸਟ ਈਅਰ ਦੱਸਿਆ ਸੀਗਾ। ਕਿਉਂਕਿ ਆਪਣੀ ਜੁਲਾਈ 1 ਤੋਂ ਉਹਨਾਂ ਨੂੰ ਆਥੋਰਾਈਜੇਸ਼ਨ ਹੈਗੀ ਆ ਕਿ ਦੇ ਕੈਨ ਆਡਿਟ। ਸੋ ਕਈ ਚੀਜ਼ਾਂ ਜਿਹੜੀਆਂ ਇਸ ਵੇਲੇ ਕਰੋਲ ਕਰ ਰਹੀਆਂ ਹੌਲੀ ਹੌਲੀ, ਜਿਹੜੀਆਂ ਜਿਹਦੇ ਕਿਤੇ ਕੱਛੂ ਕੁਮੇ ਦੀ ਚਾਲ ਨਾ ਆ ਰਹੀਆਂ ਪਰ ਉਹ ਆ ਰਹੀਆਂ। ਸੋ ਇਹ ਜਿਹੜੀਆਂ ਚੀਜ਼ਾਂ ਨਾ ਆਪਾਂ ਚੇਂਜ ਜਿਹੜੀ ਆ ਚੇਂਜ ਆਪਾਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਚੇਂਜ ਨਾ ਹੋਵੇ, ਪਰ ਚੇਂਜ ਜਿਹੜੀ ਆ ਦੈਟਸ ਲਾਈਫ। ਸੋ ਚੇਂਜਸ ਜਿਹੜੀਆਂ ਉਹ ਆ ਰਹੀਆਂ ਹੈਗੀਆਂ। ਸੋ ਬੈਟਰ ਬੀ ਪ੍ਰੀਪੇਅਰਡ ਫॉर them। ਜੀ ਤੇ ਇੱਕ ਜਿਹੜੀ ਇਸੇ ਇੰਜੰਕਸ਼ਨ ਨੂੰ ਲੈ ਕੇ ਜਿਹੜੀ ਆਪਾਂ ਗੱਲ ਕਰਦੇ ਜਾਈਏ ਵੀ ਜਿਹੜੇ AB5 ਦੇ ਉੱਤੇ ਇੱਕ RG ਇੰਜੰਕਸ਼ਨ US ਸਦਰਨ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਜਿਹੜਾ ਉਹ ਮਿਲਿਆ ਸੀਗਾ, ਉਸ ਦੇ ਖਿਲਾਫ ਜਿਹੜੇ ਇਹ 9th ਸਰਕਟ ਦੇ ਵਿੱਚ ਹੁਣ ਪਹੁੰਚੇ ਆ ਤੇ 1 ਸਤੰਬਰ ਨੂੰ ਸੁਣਵਾਈ ਹੋਣੀ ਆ। ਤੇ ਜਿਹੜੇ ਓਰਲ ਆਰਗੂਮੈਂਟਸ ਆ ਉਹ 9th ਸਰਕਟ ਵਾਲੇ ਜਿਹੜੇ ਆ ਇਸ ਦੇ ਬਾਬਤ ਜਿਹੜੇ ਉਹ ਸੁਣਨਗੇ ਵੀ ਇੰਜੰਕਸ਼ਨ ਲੱਗਾ ਰਹਿਣਾ ਚਾਹੀਦਾ ਆ ਜਾਂ ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਸੋ ਇਹ 2018 ਦੇ ਜਿਹੜੇ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਡਾਇਨਾਮਿਕਸ ਡਿਸੀਜਨ ਤੋਂ ਬਾਅਦ ਦੇ ਵਿੱਚ ਇਹ ਬਿੱਲ ਆਇਆ ਸੀ ਜਿਹੜਾ ਉੱਥੇ ਪਾਸ ਹੋਇਆ ਸੀਗਾ ਤੇ ਇਸ ਸਾਲ ਤੋਂ ਜਿਹੜਾ ਉਹ ਲਾਗੂ ਹੋਣਾ ਸੀਗਾ। ਪਰ ਹੁਣ ਰਾਈਟ ਨਾਓ ਜਿਹੜੀ ਇੰਜੰਕਸ਼ਨ ਜਿਹੜੀ ਉਹ ਚੱਲ ਰਹੀ ਹੈ, ਪਰ ਉਹ ਪੱਕੀ ਇੰਜੰਕਸ਼ਨ ਨਹੀਂ ਆ, ਪ੍ਰੀਲਿਮਿਨਰੀ ਇੰਜੰਕਸ਼ਨ ਆ। ਤੇ ਅਗਲੇ ਮਹੀਨੇ ਦੇ ਵਿੱਚ ਜਿਹੜਾ ਉਸ ਦਾ ਫੈਸਲਾ 9th ਸਰਕਟ ਵਾਲੇ ਜਿਹੜੇ ਉਹ ਕਰ ਸਕਦੇ ਨੇ। ਜੀ ਬਿਲਕੁਲ। ਤੇ ਇਹਦੇ ਨਾਲ ਹੀ ਰਾਜ ਇਹ ਵੀ ਚੀਜ਼ ਹੈਗੀ ਆ ਕਿ ਜਿਹੜਾ ਇੰਜੰਕਸ਼ਨ ਹੈਗੀ ਆ ਜਾਂ ਜਿਹੜਾ ਇਹਦੀ ਰੋਕ ਹੈਗੀ ਆ, ਮੈਂ ਡੈਫੀਨੇਟਲੀ ਐਜ਼ ਅ ਹੋਲ ਜਿਹੜਾ ਇਹ ਲਾਅ ਹੈਗਾ ਜਿੱਦਾਂ ਹੁਣ ਇਸ ਵੇਲੇ ਲਿਖਿਆ ਗਿਆ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਯੈਸ, ਉਹਦੇ ਵਿੱਚ ਚੇਂਜਸ ਆਉਣੀਆਂ ਚਾਹੀਦੀਆਂ ਔਰ ਉਹ ਚੇਂਜਸ ਜਿਹੜੀਆਂ ਅਕੋਰਡਿੰਗ ਟੂ ਜਿੱਦਾਂ ਇਹ ਬਿਜ਼ਨਸ ਚੱਲਦਾ ਹੈਗਾ ਜਾਂ ਜਿੱਦਾਂ ਬਿਜ਼ਨਸ ਚੱਲ ਰਹੇ ਹੈਗੇ ਆ ਉਹਨਾਂ ਨੂੰ ਅਕੋਰਡਿੰਗ ਟੂ ਬਿਜ਼ਨਸਿਸ ਥੋੜ੍ਹਾ ਬਹੁਤ ਐਡਜਸਟ ਕਰਨਾ ਪੈਣਾ। ਸੋ ਉਹੀ ਐਡਜਸਟਮੈਂਟ ਜਿਹੜੀ ਆ ਉਹ ਇਸ ਜਿਹੜੀ ਇੰਜੰਕਸ਼ਨ ਦੇ ਨਾਲ ਆਉਣੀ ਆ। ਸੋ ਓਵਰਆਲ ਜਿਹੜਾ ਲਾਅ ਹੈਗਾ, ਓਵਰਆਲ ਜਿਹੜਾ ਚੀਜ਼ ਹੈਗੀ ਆ ਉਹ ਲਾਗੂ ਹੋਏਗੀ ਔਰ ਲਾਗੂ ਹੋਣ ਦੇ ਪੂਰੇ ਚਾਂਸ ਹੈਗੇ ਆ ਕਿਉਂਕਿ ਦੂਜੇ ਬੰਨੇ ਫਾਈਟ ਕਾਫੀ ਜਿਹੜੀ ਆ ਉਹ ਫੀਅਰਸ ਹੈਗੀ ਆ। ਜੀ ਤੇ ਸਰੋਤਿਓ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸਵਾਲ ਹੈਗਾ ਤੇ ਤੁਸੀਂ ਸਰੋਤਿਓ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਤੁਸੀਂ ਜਿਹੜਾ ਉਹ ਪੁੱਛ ਸਕਦੇ ਹੈਗੇ ਆ। ਤੇ ਅਗਲੇ ਜਿਹੜੇ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਆ ਉਹਨਾਂ ਦਾ ਸਵਾਲ ਵੀ ਲੈਂਦੇ ਆ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਨਾ ਸੇਫਟੀ ਟਿਪ ਬਹੁਤ ਵਧੀਆ ਦੱਸੇ ਪਿਛਲੇ ਹਫ਼ਤੇ ਨਾ, ਪਰ ਮੈਂ ਇੱਕ ਚੀਜ਼ ਐਡ ਕਰਨਾ ਮੰਗਦਾ ਉਹਨਾਂ ਨੂੰ। ਜੀ ਜੀ ਇਹ ਉਹਦਾ ਹੈਗਾ ਕਾਮਨ ਸੈਂਸ ਹੈ। ਜਦੋਂ ਆਪਾਂ ਲਾਇਸੈਂਸ ਲਈਦਾ ਉਦੋਂ ਵੀ ਦੱਸਦੇ ਆ ਜਿਹੜਾ 5 ਸਕਿੰਟ ਆਪਾਂ ਗੈਪ ਰੱਖੀਦਾ, ਕਹਿੰਦੇ ਰੱਖੋ ਜਿੱਦਾਂ ਮੋਰਲੇ ਗੱਡੀ ਦੇ ਆਪਣੇ ਗੱਡੀ ਦੇ ਗੱਭੇ ਆ ਨਾ, ਉਹ ਵੀ ਜ਼ਰੂਰੀ ਆ। ਹਾਂਜੀ, ਉਹਨਾਂ ਬਹੁਤ ਐਕਸੀਡੈਂਟ ਅਵੋਇਡ ਹੋ ਜਾਂਦੇ ਆ।
ਜੀ ਬਿਲਕੁਲ, ਜਿਹੜਾ ਕੱਲ ਵੀ ਐਕਸੀਡੈਂਟ ਜੀ ਹੋਇਆ ਹੈਗਾ, ਜਿਹੜਾ ਆਪਣਾ ਕਾਫੀ ਭਿਆਨਕ ਐਕਸੀਡੈਂਟ ਹੈਗਾ ਆ, ਵਾਕਈ ਔਰ ਬਹੁਤ ਮਾੜੀ ਗੱਲ ਹੋਈ ਹੈ, ਬਹੁਤ ਦੁਖਦਾਈ ਗੱਲ ਹੈਗੀ ਹੈ। ਔਰ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਵੱਡਾ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ, ਬਹੁਤ ਵੱਡਾ ਫੈਕਟਰ ਹੈਗਾ ਉਹਦੇ ਵਿੱਚ ਕਲੋਜ਼ ਫਾਲੋ ਦਾ। ਅੱਜ ਮੇਰੀ ਆਫ ਦਾ 에ਅਰ ਮੇਰੀ ਸਨੀ ਨਾਲ ਵੀ ਗੱਲ ਹੋਈ ਸੀਗੀ, ਜੀ ਔਰ ਜੀ ਸਨੀ ਦਾ ਵੀ ਇਹ ਕਹਿਣਾ ਸੀਗਾ ਕਿ ਜਿਹੜੀ ਕਲੋਜ਼ ਫਾਲੋਇੰਗ ਆ, ਅੱਜ ਜਿੰਨੀਆਂ ਸਟੇਟਾਂ ਸਾਡੀਆਂ ਇੱਧਰੋਂ ਐਰੀਜ਼ੋਨਾ ਤੋਂ ਲੈ ਕੇ ਅੱਗੇ ਤੱਕ ਓਕਲਾਹੋਮਾ ਤੱਕ, ਜਦੋਂ ਕ੍ਰਾਸਿੰਗ ਹੁੰਦੀ ਆ, ਇੱਕ ਟਰੱਕ ਦੂਜੇ ਟਰੱਕ ਨੂੰ ਕ੍ਰਾਸ ਕਰਦਾ ਤੇ ਉਹਦੇ ਪਿੱਛੇ ਜਿਹੜਾ ਟਰੱਕ ਕ੍ਰਾਸ ਕਰਦੇ ਦੇ ਪਿੱਛੇ ਟਰੱਕ ਹੁੰਦਾ, ਉਹ ਇੰਨਾ ਨਾਲ ਜੁੜਿਆ ਹੁੰਦਾ ਕਿ ਜਿਵੇਂ ਮਾੜਾ ਜਿਹਾ ਵੀ ਕੋਈ ਉਹ ਬ੍ਰੇਕ ਲਾ ਦੇਵੇ ਤੇ ਇਟ ਕੈਨ ਨਾਟ ਅਵੋਇਡ ਦਾ ਐਕਸੀਡੈਂਟ। ਸੋ ਐਕਸੀਡੈਂਟ ਆਲਵੇਜ਼ ਵੈਰੀ ਬੈਡ ਨਿਊਜ਼, ਬਟ ਜਿਹੜੀ ਆਹ ਚੀਜ਼ ਆ ਭਾਜੀ ਉਹਨਾਂ ਨੇ ਹੁਣੇ ਗੱਲ ਕੀਤੀ ਹੈ, ਇਟਸ ਵੈਰੀ ਇੰਪੋਰਟੈਂਟ। ਟੇਲ ਗੇਟਿੰਗ ਨਹੀਂ ਚਾਹੀਦੀ, ਬਿਲਕੁਲ ਟੇਲ ਗੇਟਿੰਗ ਤਾਂ ਬਿਲਕੁਲ, ਮਤਲਬ ਛੋਟੀਆਂ ਗੱਡੀਆਂ 'ਚ ਤਾਂ ਨਹੀਂ ਚਾਹੀਦੀ, ਟਰੱਕਾਂ ਦੇ ਵਿੱਚ ਤਾਂ ਟੇਲ ਗੇਟਿੰਗ ਜਿਹੜੀ ਆ ਉਹ ਤਾਂ ਬਹੁਤ ਹੀ ਜ਼ਿਆਦਾ ਡੇਂਜਰਸ ਮਤਲਬ ਖਤਰਨਾਕ ਹੈਗੀ ਆ। ਔਰ ਜਿੱਦਾਂ ਕਿ ਉਹ ਕੱਲ ਦੀ ਐਕਸੀਡੈਂਟ ਦੀ ਆਪਾਂ ਵੀਡੀਓ ਦੇਖੀ ਹੈਗੀ ਆ, ਉਹਦੇ ਵਿੱਚ ਵੀ ਮਤਲਬ ਕਾਰ ਜਿਹੜੀ ਆ ਉਹ ਆਲਮੋਸਟ ਟ੍ਰੇਲਰ ਦੀ ਛੱਤ ਤੱਕ ਪੁੱਠੀ ਟੰਗੀ ਹੋਈ ਆ। ਉਹ ਕਿੰਨੀ ਕੁ ਸਪੀਡ ਹੋਊਗੀ ਉਹਦੀ, ਔਰ ਕਿੰਨੀ ਕੁ ਤੇਜ਼ ਹੋਣਗੇ। ਔਰ ਦੱਸਿਆ ਜਾ ਰਿਹਾ ਕਿ ਬਾਰਿਸ਼ ਬਹੁਤ ਪੈ ਰਹੀ ਸੀਗੀ ਔਰ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ, ਉਹਦੇ ਵਿੱਚ ਵੀ ਇੰਨੀ ਸਪੀਡ ਔਰ ਕਲੋਜ਼ ਫਾਲੋ, ਤੇ ਉਹ ਡੈਡਲੀ ਕੰਬੀਨੇਸ਼ਨ ਜੀ। ਤੇ ਉਹ ਇਹਦੇ ਵਿੱਚ ਇਹ ਸੀਗਾ, ਤੇ ਆਪਣੇ ਹੀ ਕਿਸੇ ਇੱਕ ਟਰੱਕਿੰਗ ਕੰਪਨੀ ਪੰਜਾਬੀ ਦੀ ਉਹੀ ਜਿਹੜੀ ਟਰੱਕਿੰਗ ਕੰਪਨੀ ਦਾ ਜਿਹੜਾ ਟਰੱਕ ਆ ਇਸ ਦੇ ਵਿੱਚ ਇਨਵੋਲਵਡ ਜਿਹੜਾ ਉਹ ਵਿੱਚ ਨਾਲ ਸੀਗਾ। ਸੋ ਕਾਫੀ ਜਿਹੜਾ ਭਿਆਨਕ ਹਾਦਸਾ ਹੋਇਆ। ਸੋ ਕੀ ਅਪਡੇਟ ਵੈਸੇ ਹੈਗੀ ਹੈ ਰਮਨ ਜੀ ਇਸ ਦੇ ਬਾਰੇ, ਜੇ ਤੁਹਾਡੇ ਕੋਲ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ? ਜੀ ਡੈਫੀਨੇਟਲੀ ਉਹਦੇ ਜਿਹੜੀਆਂ ਸੋਸ਼ਲ ਮੀਡੀਆ ਤੇ ਅਪਡੇਟ ਸਾਰੀਆਂ, ਉੱਦਾਂ ਆਫੀਸ਼ੀਅਲ ਕੋਈ ਅਪਡੇਟ ਨਹੀਂ ਹੈਗੀ ਅਜੇ, ਕਿਉਂਕਿ ਨਾ ਕੋਈ ਰਿਲੀਜ਼ ਨਹੀਂ ਹੋਇਆ। ਜਿਹੜੇ ਸੋਸ਼ਲ ਮੀਡੀਆ ਤੇ ਨਾਂ ਵਗੈਰਾ ਰਿਲੀਜ਼ ਕੀਤੇ, ਮੇਰੇ ਖਿਆਲ ਉਸ ਉਧਰੀ ਸਟੇਟ ਦਾ ਡਰਾਈਵਰ ਹੈਗੇ ਆ, ਜਿਹੜੇ ਇੰਡੀਆਨਾ ਜਾਂ ਕੁਝ ਉਧਰਲੀ ਸਟੇਟ ਦੇ ਹੈਗੇ ਆ। ਜੇ ਮੈਂ ਕਲੀਅਰ ਨਹੀਂ ਹੈਗਾ, ਸੋ ਇਸ ਕਰਕੇ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਵੀ। ਠੀਕ ਹੈ, ਪਰ ਇਹ ਵੀ ਆਪਣੇ ਪੰਜਾਬੀ ਟਰੱਕਿੰਗ ਕੰਪਨੀਆਂ ਦੇ ਜਿਹੜੇ ਡਰਾਈਵਰ ਉਹ ਇਨਵੋਲਵਡ ਸੀਗੇ ਇਸ ਦੇ ਵਿੱਚ। ਇੱਕ ਟਰੱਕ ਜਿਹੜਾ ਆਪਣਾ ਮੇਰੇ ਖਿਆਲ ਬਰਾਡ ਟਰੱਕਿੰਗ ਹੈਗੇ ਆ, ਬਰਾਡ ਕੁਛ ਏਦਾਂ ਹੈਗਾ, ਲਿਖਿਆ ਦਿਸਦਾ ਹੈ ਜੀ। ਜਿਹੜਾ ਆ ਡੈਫੀਨੇਟਲੀ ਉਹਦਾ ਟਰੱਕ ਬਹੁਤ ਜ਼ਿਆਦਾ ਡੈਮੇਜ ਹੈਗਾ ਆ। ਉਹਦੀ ਕੈਬ ਜਿਹੜੀ ਆਲਮੋਸਟ ਉੱਤੋਂ ਉਤਰ ਗਈ ਆ ਉਹਦੇ, ਮਤਲਬ ਕਿ ਚੈਸੀ ਤੋਂ। ਵਿੱਚ ਪ੍ਰਾਈਮ ਦਾ ਵੀ ਸੀਗਾ ਇੱਕ, ਹਾਂਜੀ ਪ੍ਰਾਈਮ ਇੱਕ ਕਾਰ ਬਹੁਤ ਬੁਰੀ ਤਰ੍ਹਾਂ ਹੋਈ ਹੋਈ। ਹਾਂਜੀ, ਸੋ ਇਹ ਡੈਫੀਨੇਟਲੀ ਇਹ ਬਿਲਕੁਲ ਜਿਹੜਾ ਹੁਣੇ ਭਾਜੀ ਹੁਣੀ ਗੱਲ ਕਰਕੇ ਗਏ ਆ, ਬਿਲਕੁਲ ਪ੍ਰਾਈਮ ਐਗਜ਼ਾਮਪਲ ਹੈਗਾ ਕਲੋਜ਼ ਫਾਲੋ ਕਰਨ ਦਾ ਤੇ ਬੈਡ ਵੈਦਰ ਦੇ ਵਿੱਚ ਸਪੀਡਿੰਗ ਦਾ। ਜੀ ਜੀ ਬਿਲਕੁਲ। ਤੇ ਕਿਸੇ ਦੀ ਕਹਿੰਦੇ ਆ, ਕਿਹਾ ਜਾ ਰਿਹਾ ਜੇ ਘਰ ਤੌਰ ਦੇ ਤਾਂ ਨਹੀਂ, ਜਿਹੜੀ ਕਿਸੇ ਡਰਾਈਵਰ ਦੀ ਕਿਹਾ ਜਾ ਰਿਹਾ ਵੀ ਸ਼ਾਇਦ ਦੇਹਾਂਤ ਵੀ ਜਿਹੜਾ ਇਸ ਹਾਦਸੇ ਦੇ ਵਿੱਚ ਹੋਇਆ ਆ। ਬਈ ਧਿਆਨ ਦੇ ਨਾਲ ਜਿਹੜਾ ਉਹ ਚੱਲੋ, ਜਾਨ ਜਿਹੜੀ ਉਹ ਬਹੁਤ ਕੀਮਤੀ ਹੈਗੀ ਆ। ਅਤੇ ਪਲੀਜ਼ ਤੁਹਾਡੇ ਪਿੱਛੇ ਪਰਿਵਾਰ ਵਾਲੇ ਜਿਹੜੇ ਆ ਉਹ ਇੰਤਜ਼ਾਰ ਦੇ ਵਿੱਚ ਹੁੰਦੇ ਆ, ਚਾਹੇ ਇੱਥੇ ਨਹੀਂ ਆ ਅਤੇ ਚਾਹੇ ਉਹ ਪੰਜਾਬ ਦੇ ਵਿੱਚ ਵੀ ਹੈਗੇ ਆ ਜਾਂ ਕਿਤੇ ਵੀ ਆ, ਕੋਈ ਨਾ ਕੋਈ ਤੁਹਾਡਾ ਇੰਤਜ਼ਾਰ ਜਿਹੜਾ ਹਮੇਸ਼ਾ ਕਰ ਰਿਹਾ ਹੁੰਦਾ ਹੈ। ਸੋ ਇੱਦਾਂ ਦੀਆਂ ਚੀਜ਼ਾਂ ਤੋਂ ਆਪਾਂ ਜਿਹੜਾ ਬਚਾਅ ਰੱਖੀਏ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਤਾਂ ਜਿਹੜੇ ਕਈ ਥਾਵਾਂ ਦੇ ਉੱਤੇ ਪੈਣੇ ਆ, ਸਟੋਰਮ ਵੀ ਜਿਹੜੇ ਆਉਣੇ ਆ, ਸੋ ਹੋਰ ਵੀ ਜ਼ਿਆਦਾ ਜਿਹੜੀਆਂ ਸਲਿੱਪਰੀ ਸਿਚੁਏਸ਼ਨ ਜਿਹੜੀਆਂ ਬਣ ਜਾਂਦੀਆਂ। ਸੋ ਉਹਦੇ ਵਿੱਚ ਇਹ ਹੈਗਾ ਵੀ ਆਪਾਂ ਨੂੰ ਸਗੋਂ ਹੋਰ ਵੀ ਜ਼ਿਆਦਾ ਇਹਤਿਆਤ ਜਿਹੜੀ ਆ ਉਹ ਆਪਾਂ ਨੂੰ ਵਰਤਣ ਦੀ ਜਿਹੜੀ ਜ਼ਰੂਰਤ ਹੈਗੀ, ਹੋਰ ਜ਼ਿਆਦਾ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਜੀ ਬਿਲਕੁਲ ਜੀ ਬਿਲकुल। ਸੋ ਅਗਲੀ ਖਬਰ ਵੱਲ ਚਲੀਏ ਰਮਨ ਜੀ। ਪਈ ਜਿਹੜੀ ਟਰੱਕਰਸ ਕਹਿੰਦੇ ਕਾਫੀ ਫਰਸਟ੍ਰੇਟਡ ਹੈਗੇ ਹੇਅਰ ਟੈਸਟ ਦੀ ਜਿਹੜੀ ਗਾਈਡਲਾਈਨਸ ਆ ਉਹਦੇ ਡਿਲੇ ਹੋਣ ਦੇ ਵਿੱਚ। ਬਿਲਕੁਲ ਜੀ, ਇਸ ਵੇਲੇ ਕਾਫੀ ਜਿਹੜਾ ਇਹ ਮਸਲਾ ਭਖਿਆ ਹੋਇਆ ਇਸ ਵੇਲੇ, ਕਿਉਂਕਿ ਜਿਹੜੀ ਆਪਣੀ ਡਰੱਗ ਟੈਸਟਿੰਗ ਹੈਗੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਡਰੱਗ ਟੈਸਟਿੰਗ ਜਿਹੜੀ ਆ ਉਹਦੇ ਵਿੱਚ ਘਪਲਾ ਹੋ ਰਿਹਾ ਹੈਗਾ। ਸੋ ਇਸ ਕਰਕੇ ਜਿੰਨੇ ਵੀ ਆਪਣੇ ਟਰੱਕਰ ਹੈਗੇ ਆ, ਆਪਣੀਆਂ ਜਿਹੜੀਆਂ ਮੇਜਰ ਟਰੱਕਿੰਗ ਕੰਪਨੀਜ਼ ਹੈਗੀਆਂ, ਜਿਨ੍ਹਾਂ ਦੇ ਵਿੱਚ ਤੁਸੀਂ ਲੈ ਲਓ ਕਿ ਵਰਨਰ ਐਂਟਰਪ੍ਰਾਈਜ਼ ਆ, ਸ਼ਨਾਈਡਰ ਆ, ਨਾਈਟ ਆ, ਸਵਿਫਟ ਆ, ਮੈਵਰਿਕ ਆ, ਇਹ ਸਾਰੀਆਂ ਟਰੱਕਿੰਗ ਕੰਪਨੀਆਂ ਨੇ ਕੱਲ FMCSA ਦਾ ਜਿਹੜਾ ਡੇ ਲੌਂਗ ਜਿਹੜਾ ਇਵੈਂਟ ਸੀਗਾ ਕੱਲ ਚੱਲਿਆ ਹੈਗਾ, ਜਿਹੜਾ ਆਪਾਂ 5 ਅਗਸਤ ਨੂੰ ਕਹਿੰਦੇ ਸੀਗੇ ਸਾਈਨ ਅਪ ਕਰਨ ਨੂੰ ਸਾਰਿਆਂ ਨੂੰ। ਸੋ ਉਹਦੇ ਵਿੱਚ ਇਹਨਾਂ ਨੇ ਬੜਾ ਜ਼ੋਰ ਸ਼ੋਰ ਦੇ ਨਾਲ ਇਹ ਚੀਜ਼ ਡਿਮਾਂਡ ਕੀਤੀ ਹੈ FMCSA ਕੋਲੋਂ ਕਿ ਜਿਹੜੀ ਹੇਅਰ ਡਰੱਗ ਟੈਸਟਿੰਗ ਆ ਉਹਦੀ ਜਿਹੜੀ ਹੈ ਜਿੰਨੀ ਜਲਦੀ ਤੋਂ ਜਲਦੀ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। 5 ਸਾਲ ਦੀ ਡਿਲੇ ਇਹਦੇ ਵਿੱਚ ਕੀਤੀ ਗਈ ਸੀਗੀ ਇਸ ਰੂਲ ਮੇਕਿੰਗ ਦੇ ਵਿੱਚ, ਜਿਹੜਾ ਹੇਅਰ ਡਰੱਗ ਟੈਸਟਿੰਗ ਹੈਗਾ। ਪਰ ਜਿਹੜਾ ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਲੀਅਰ ਗਾਈਡਲਾਈਨਸ ਨਹੀਂ ਦਿੱਤੀਆਂ ਜਾ ਰਹੀਆਂ ਅਜੇ, ਕਿ ਕਲੀਅਰ ਗਾਈਡਲਾਈਨਸ ਦੇਣੀਆਂ ਬਣਦੀਆਂ ਉਹਨਾਂ ਦੀਆਂ ਕਿ ਇਹ ਕਿਸ ਤਰ੍ਹਾਂ ਹੋਣਾ ਹੈ, ਕਿੱਦਾਂ ਇਹਨੂੰ ਕਰਨਾ ਹੈ। ਸੋ ਉਹ ਜਿਹੜੀਆਂ ਪ੍ਰੋਸੀਜਰਲ ਗਾਈਡਲਾਈਨਸ ਆ ਉਹ ਕਲੀਅਰ ਨਹੀਂ ਹੈਗੀਆਂ, ਇਸ ਕਰਕੇ
ਜਿਹੜਾ ਆ ਉਹ ਅਜੇ ਲਾਗੂ ਨਹੀਂ ਕੀਤਾ ਜਾ ਰਿਹਾ। ਪਰ ਇਸ ਵੇਲੇ ਮੇਰੇ ਖਿਆਲ ਕਿਉਂਕਿ 2015 ਦੇ ਵਿੱਚ ਮੈਂਡੇਟ ਹੋਇਆ ਸੀਗਾ ਕਿ ਹੇਅਰ ਡਰੱਗ ਟੈਸਟਿੰਗ ਦਾ, ਤੇ ਉਹ ਅੱਜ ਜਿਹੜੇ ਆ ਉਹਦੇ 5 ਸਾਲ ਜਿਹੜੇ ਡਿਲੇ ਦੇ ਪੂਰੇ ਹੋ ਰਹੇ ਆ। ਪਰ ਉਹਦੇ 5 ਸਾਲ ਡਿਲੇ ਦੇ ਪੂਰੇ ਹੋਣ ਦੇ ਬਾਵਜੂਦ ਵੀ ਉਹਦੀਆਂ ਜਿਹੜੀਆਂ ਪ੍ਰੋਸੀਜਰਸ ਹੈਗੇ ਆ ਗਾਈਡਲਾਈਨਸ ਆ ਉਹ ਅਜੇ ਤੱਕ ਫਾਈਨਲਾਈਜ਼ ਨਹੀਂ ਹੋਈਆਂ। ਔਰ ਇਸੇ ਦੇ ਬਾਰੇ ਦੇ ਵਿੱਚ ਜਿੱਦਾਂ ਅਸੀਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਸਿੱਖ ਕੋalition ਨਾਲ ਮਿਲ ਕੇ ਇਹ ਚੀਜ਼ ਦੇ ਉੱਤੇ ਬੈਕ ਐਂਡ ਤੇ ਟਰਾਈ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਨਾ ਕੁਛ ਵਰਕਆਊਟ ਜਿਹੜਾ ਆ ਸਾਡੇ ਜਿਹੜੇ ਆਪਣੇ ਬੈਪਟਾਈਜ਼ ਸਿੱਖ ਹੈਗੇ ਆ, ਜਿਹੜੇ ਅੰਮ੍ਰਿਤਧਾਰੀ ਸਿੱਖ ਹੈਗੇ ਉਹਨਾਂ ਵਾਸਤੇ ਗਾਈਡਲਾਈਨਸ ਜਿਹੜੀਆਂ ਉਹ ਆਪਾਂ ਪਹਿਲਾਂ ਉਹਦੀਆਂ ਗਾਈਡਲਾਈਨ ਜਿਹੜੀਆਂ ਉਹ ਤਿਆਰ ਕਰ ਲਈਏ। ਸੋ ਉਹਦੇ ਵਿੱਚ ਵੀ ਜਿਹੜਾ ਅਜੇ ਕੋਈ ਸਾਨੂੰ ਜਵਾਬ ਨਹੀਂ ਮਿਲ ਰਿਹਾ ਹੈਗਾ। ਸੋ ਲੇਟਲੀ ਪਿੱਛੇ ਜੇ ਇੱਕ ਜਿਹੜੀ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ ਜਿਹੜੇ FMCSA ਦੇ ਜਿਹੜੇ ਐਕਟਿੰਗ ਚੀਫ ਹੈਗੇ ਆ ਉਹਨਾਂ ਨੇ ਕਿਹਾ ਸੀਗਾ ਕਿ ਏਜੰਸੀ ਗੱਲ ਕਰ ਰਹੀ ਹੈ ਇਹਨੂੰ ਲਾਗੂ ਕਰਨ ਦੀ, ਪਰ ਜੇ ਅਜੇ ਤੱਕ ਗਾਈਡਲਾਈਨਸ ਕਲੀਅਰ ਨਹੀਂ ਹੈਗੀਆਂ। ਸੋ ਉਹਦੇ ਕਰਕੇ ਫਰਸਟ੍ਰੇਸ਼ਨ ਜਿਹੜੀਆਂ ਵੱਡੀਆਂ ਕੰਪਨੀਆਂ ਵਿੱਚ ਕਾਫੀ ਹੋਈ ਪਈ ਆ, ਬਿਕਾਜ਼ ਜਿਹੜਾ ਰੈਗੂਲਰ ਡਰੱਗ ਟੈਸਟਿੰਗ ਹੈਗੀ ਆ ਉਹਦੇ ਵਿੱਚ ਚੀਟਿੰਗ ਬਹੁਤ ਜ਼ਿਆਦਾ ਵੱਧ ਚੁੱਕੀ ਆ। ਜਿਵੇਂ ਕਿ ਤੁਸੀਂ ਜਾਣਦੇ ਆ ਕਿ ਪਿਛਲੇ ਮੇਰੇ ਖਿਆਲ ਪਹਿਲੇ 2 ਕੁਆਰਟਰਸ ਦੇ ਵਿੱਚ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਸੀਗਾ ਉਹਦੇ ਵਿੱਚ 21,000 ਤੋਂ ਵੱਧ ਜਿਹੜੇ ਸੀਗੇ ਪੋਜ਼ਿਟਿਵ ਟੈਸਟ ਜਿਹੜੇ ਆ ਚੁੱਕੇ ਆ ਉਹਦੇ ਵਿੱਚ ਆਲਰੇਡੀ। ਸੋ ਇਸ ਕਰਕੇ ਉਹ ਇਹ ਜਿਹੜਾ ਹੈਗਾ ਕਿ ਇਹਦੇ 'ਚ ਚੀਟਿੰਗ ਜਿਹੜੀ ਹੈਗੀ ਆ ਯੂਰਿਨ ਟੈਸਟ ਦੇ ਵਿੱਚ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਆ। ਇਸ ਕਰਕੇ ਜਿਹੜੀਆਂ ਕੰਪਨੀਆਂ ਆ ਉਹ ਪ੍ਰੈਸ਼ਰਾਈਜ਼ ਕਰ ਰਹੀਆਂ, ਕਿਉਂਕਿ ਇਹਨਾਂ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਮੈਂ ਨਾਂ ਪਹਿਲਾਂ ਲਏ ਆ ਕਿ ਵਰਨਰ ਹੋ ਗਈ, ਸ਼ਨਾਈਡਰ ਹੋ ਗਈ, ਨਾਈਟ, ਮੈਵਰਿਕ, ਇਹ ਸਾਰੀਆਂ ਕੰਪਨੀਆਂ ਸਾਈਡ ਬਾਈ ਸਾਈਡ ਯੂਰਿਨ ਟੈਸਟ ਤੇ ਆਪਣਾ ਹੇਅਰ ਡਰੱਗ ਟੈਸਟਿੰਗ ਇਹ ਕਰਦੇ ਆ ਜੀ। ਸੋ ਇਹਨਾਂ ਨੇ ਦੱਸਿਆ ਆ ਉਹਨਾਂ ਨੂੰ ਕਿ ਜਿਹੜਾ ਯੂਰਿਨ ਟੈਸਟ ਤੇ ਹੇਅਰ ਡਰੱਗ ਟੈਸਟਿੰਗ ਆ ਉਹਨਾਂ 'ਚ ਫਰਕ, ਤੇ ਅਸੀਂ ਕਿੰਨੇ ਜਿਹੜੇ ਡਰਾਈਵਰ ਹੈਗੇ ਆ ਜਿਹੜੇ ਕਿ ਯੂਰਿਨ ਦੇ ਵਿੱਚ ਪਾਸ ਸੀਗੇ ਲੇਕਿਨ ਹੇਅਰ ਡਰੱਗ ਟੈਸਟਿੰਗ 'ਚੋਂ ਫੇਲ ਹੋ ਗਏ। ਸੋ ਕਿੰਨੇ ਡਰਾਈਵਰ ਜਿਹੜੇ ਆ ਉਹ ਅਸੀਂ ਸੜਕ ਤੇ ਆਉਣੋਂ ਬਚਾਇਆ, ਉਹਨਾਂ ਨੂੰ ਮਤਲਬ ਕਿ ਉਹ ਸੜਕ ਤੇ ਨਹੀਂ ਜਾਣ ਦਿੱਤੇ। ਸੋ ਉਹ ਜਿਹੜਾ ਚੀਜ਼ ਸੀ ਉਹ ਕਾਫੀ ਇੰਟਰਸਟਿੰਗ ਸੀਗੀ ਗੱਲ ਸੁਣਨ ਵਾਲੀ ਕਿ ਇਹਨਾਂ ਨੇ ਕਾਫੀ ਪ੍ਰੈਸ਼ਰਾਈਜ਼ ਕੀਤਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿ ਉਹ ਪ੍ਰੋਸੀਜਰਲ ਜਿਹੜੀਆਂ ਗਾਈਡਲਾਈਨਸ ਆ ਜਲਦੀ ਤੋਂ ਜਲਦੀ ਜਿਹੜੀਆਂ ਉਹ ਦੇਣ ਇਹਦੀਆਂ। ਜੀ ਆਪਣੇ ਨਾਲ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਰਮਨ ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ। ਕੱਲ ਮੈਂ ਆ ਰਿਹਾ ਸੀ I-10 ਦੇ ਉੱਤੋਂ, ਆਪਣਾ ਵੀਰ ਇੱਕ ਫਿਰ ਮੈਨੂੰ ਤਾਂ ਪੰਜਾਬੀ ਲੱਗਿਆ, ਉਹਨੇ ਫਿਰ ਲੱਤ ਜਿਹੜੀ ਸੀਗੀ ਆਪਣੇ ਖੱਬੇ ਸ਼ੀਸ਼ੇ ਦੇ ਉੱਤੇ ਰੱਖੀ ਹੋਈ ਸੀਗੀ। ਸ਼ਾਮੀ ਜਦੋਂ ਮੈਂ ਉਹ ਵੀਡੀਓ ਦੇਖੀ ਜਿਹੜੀ ਤੁਸੀਂ ਹੁਣੇ ਐਕਸੀਡੈਂਟ ਵਾਲੀ ਗੱਲ ਕਰ ਰਹੇ ਹੋ, ਮੇਰਾ ਇੱਕਦਮ ਉਹੀ ਧਿਆਨ 'ਚ ਆਇਆ ਵੀ ਜੇ ਉਸ ਬੰਦੇ ਨੂੰ ਇੱਕਦਮ ਐਮਰਜੈਂਸੀ 'ਚ ਬ੍ਰੇਕ ਲਾਉਣੀ ਪੈ ਜਾਵੇ ਉਹ ਕਿੱਦਾਂ ਕੰਟਰੋਲ ਕਰ ਸਕਦਾ ਉਹ? ਕੋਈ ਚਾਂਸ ਹੀ ਨਹੀਂ ਜੀ, ਹੈ ਨਾ। ਇਹ ਮੈਕਸਿਮਮ ਜਿਹੜੇ ਨੇ ਜਿੱਥੋਂ ਤੱਕ ਮੈਂ ਦੇਖਿਆ ਹੁਣ ਅਬਜ਼ਰਵ ਕੀਤਾ, ਜਿਹੜੇ ਆਪਣੇ ਪੰਜਾਬੀ ਵੀਰ ਨੇ ਸ਼ਾਇਦ ਉਹੀ ਮਤਲਬ ਕਿ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਦੂਸਰਾ ਹੋਰ ਤਾਂ ਮੈਂ ਕੋਈ ਨਹੀਂ ਦੇਖਿਆ ਹੈਗਾ। ਗੋਰੇ ਵੀ ਟਰੱਕ ਚਲਾਉਂਦੇ ਨੇ, ਉਹ ਸਿੱਧੇ ਆਪਣੇ ਆਰਾਮ ਨਾਲ ਬੈਠ ਕੇ ਆਰਾਮ ਚਲਾਉਂਦੇ ਹੈਗੇ ਨੇ ਉਹ ਜੀ। ਥੈਂਕ ਯੂ ਜੀ। ਇੱਕ ਵੀਰ ਜੀ ਹੋਰ ਕਹਿਣਾ ਚਾਹੁੰਦਾ ਸੀ ਮੈਂ, ਜਿਹੜੇ ਕੰਪਨੀ ਵਾਲੇ ਟਰੱਕ ਚਲਾਉਂਦੇ ਨੇ, ਇਹ ਕੰਪਨੀਆਂ ਨੂੰ ਚਾਹੀਦਾ ਕਿ ਉਹ ਆਪਣਾ ਕੰਪਨੀ ਦਾ ਪਿੱਛੇ ਨੰਬਰ ਲਿਖਿਆ ਹੋਵੇ ਉਹਨਾਂ ਦਾ, ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਗਲਤ ਕੋਈ ਚੀਜ਼ ਦਿਖਦੀ ਹੈ ਤਾਂ ਉਹ ਸਿੱਧਾ ਅਗਲੇ ਕੰਪਨੀ ਨੂੰ ਫੋਨ ਕਰਕੇ ਉਹਨੂੰ ਦੱਸ ਸਕਦਾ ਵੀ ਇਹ ਤੁਹਾਡਾ ਡਰਾਈਵਰ ਮਤਲਬ ਕਿ ਸਹੀ ਪੋਜੀਸ਼ਨ 'ਚ ਨਹੀਂ ਬੈਠਾ ਜਾਂ ਸਹੀ ਡਰਾਈਵ ਨਹੀਂ ਕਰ ਰਿਹਾ ਜੀ। ਥੈਂਕ ਯੂ ਜੀ ਮਿਹਰਬਾਨੀ। ਥੈਂਕ ਯੂ ਜੀ। ਬਿਲਕੁਲ, ਆਈ ਥਿੰਕ ਬਹੁਤ ਸਾਰੀਆਂ ਆਪਾਂ ਕਈ ਵੈਨਸ ਦੇ ਉੱਤੇ ਜਾਂ ਹੋਰ ਗੱਡੀਆਂ ਦੇ ਉੱਤੇ ਵੀ ਲਿਖਿਆ ਹੁੰਦਾ ਹਾਊ ਆਰ ਵੀ ਡਰਾਈਵਿੰਗ, ਇੱਦਾਂ ਦਾ ਪਿੱਛੇ ਫੋਨ ਨੰਬਰ ਜਿਹੜਾ ਉਹਨਾਂ ਨੇ ਲਿਖਿਆ ਹੁੰਦਾ, ਪਰ ਇਹ ਟਰੱਕਿੰਗ ਦੇ ਵਿੱਚ ਤਾਂ ਬਹੁਤ ਘੱਟ ਜਿਹੜਾ ਉਹ ਦੇਖਣ ਨੂੰ ਇਸ ਚੀਜ਼ ਜਿਹੜੀ ਉਹ ਮਿਲਦੀ ਹੈ। ਨਹੀਂ ਬਿਲਕੁਲ ਹੁੰਦਾ ਆ ਰਾਜਕਿਰਨ, ਉਹ ਕਾਫੀ ਜਿਹੜੀਆਂ ਲੋਕਲ ਡਿਲੀਵਰੀ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਹੁੰਦਾ ਉਹ ਪੇਡ ਸਰਵਿਸ ਹੁੰਦੀ ਆ। ਉਹ ਜਿਹੜਾ ਨੰਬਰ ਹੁੰਦਾ ਆ ਉਹ ਇੱਕ ਕਾਲ ਸੈਂਟਰ 'ਚ ਜਾਂਦਾ ਆ, ਉੱਥੇ ਟਰੱਕ ਦਾ ਨੰਬਰ ਦੇ ਕੇ ਉਹਦੀ ਰਿਪੋਰਟ ਫਾਈਲ ਹੁੰਦੀ ਆ। ਸੋ ਉਹ ਰਿਪੋਰਟ ਜਿਹੜੀ ਆ ਉਹ ਵਾਪਸ ਉਹ ਕੰਪਨੀ ਨੂੰ ਸਬਮਿਟ ਕਰਦੇ ਆ। ਪਰ ਕਈ ਵਾਰੀ ਕੰਪਨੀਆਂ ਦੇ ਨੰਬਰ ਹੁੰਦੇ ਵੀ ਆ ਉੱਤੇ, ਟ੍ਰੇਲਰ ਦੇ ਉੱਤੇ ਨੰਬਰ ਹੁੰਦੇ ਆ, ਜਾਂ ਕਈ ਵਾਰੀ ਤੁਸੀਂ ਜੇ ਟਰੱਕ ਦੀ ਕੰਪਨੀ ਜਿਹੜੀ ਆ ਉਹਦਾ ਨਾਂ ਨੋਟ ਕਰਕੇ ਤੇ ਤੁਸੀਂ FMCSA ਦੀ ਸੇਫਰ ਵੈਬਸਾਈਟ ਦੇ ਉੱਤੇ ਉਹਦਾ ਨੰਬਰ ਜਿਹੜਾ ਉਹ ਲੈ ਸਕਦੇ ਆ। ਜੇ ਥੋੜਾ ਜਿਹਾ ਐਫਰਟ ਕਰੋ ਤੇ ਪਲੀਜ਼ ਇਹੋ ਜਿਹੇ ਜਿਹੜੇ ਕਹਿੰਦੇ ਹੁੰਦੇ ਆ, ਹੁਣ ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਇਹੋ ਜਿਹੇ ਜਿਹੜੇ ਜਾਨਵਰ ਹੈਗੇ ਆ ਉਹਨਾਂ ਵਾਸਤੇ ਇੰਨੀ ਜੀ ਐਫਰਟ ਤਾਂ ਜ਼ਰੂਰ ਕਰ ਲਿਆ ਕਰੋ ਵੀ ਉਹਨੂੰ ਸਰਚ ਕਰਕੇ ਚਾਹੇ ਉਹਨੂੰ ਕਰਨਾ ਪਵੇ, ਲੇਕਿਨ ਕਰੋ ਜ਼ਰੂਰ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਨਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਕਿੰਨਾ ਵੀਰਾਂ ਨੂੰ। ਅਮਨਦੀਪ ਬੋਲਦਾ ਮੈਂ ਇੱਧਰੋਂ ਵਰਜੀਨੀਆ ਤੋਂ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਬਿਲਕੁਲ ਜੀ, ਐਕਸੀਡੈਂਟ ਬਹੁਤ ਮਾੜਾ ਹੋਇਆ। ਰੀਜ਼ਨ ਵੀ ਠੀਕ ਆ ਹੁਣ, ਕਿਉਂਕਿ ਜਦੋਂ ਤੁਸੀਂ ਇਧਰੋਂ ਆ ਰਹੇ ਹੁੰਦੇ ਅਰਕਨਸਾਸ ਸੈਂਟਰ ਹੋ ਜਾਂਦੇ, ਸਪੀਡ ਥੋੜੀ ਸਲੋ ਹੋ ਜਾਂਦੀ, ਪਿੱਛੋਂ 75 ਦੇ ਤੁਰੇ ਆਉਂਦੇ ਆ। ਟੈਂਸੀ ਜਾ ਕੇ ਤਾਂ ਬਹੁਤ ਕੇਅਰਫੁਲ ਹੋਣਾ ਪੈਂਦਾ। 40 ਤੇ ਜਾਂ 81 ਤੇ ਤੁਸੀਂ ਵਰਜੀਨੀਆ 'ਚ ਬਹੁਤ ਟਾਈਟ ਆ ਬਈ, ਮਤਲਬ ਬਿਲਕੁਲ ਮਾੜੀ ਹੋਈ ਬਹੁਤ। ਵਿਚਾਰਾ ਉਹ ਮੁੰਡਾ ਇੱਥੋਂ ਦਾ ਹੀ ਸੀਗਾ, ਸ਼ਾਇਦ ਡੈਥ ਹੋ ਗਈ ਉਹਦੀ, ਮੈਂ ਹੁਣੇ ਪੜਿਆ ਵਰਜੀਨੀਆ ਦਾ ਹੀ ਸੀਗਾ। ਔਰ ਸੈਕਿੰਡ ਜੀ ਆਪਣੇ ਨੇ ਕੁਛ ਕੁ ਅਨਪ੍ਰੋਫੈਸ਼ਨਲ ਵੀ ਆ। ਡਰੈਸ ਅਪ ਹੋ ਗਿਆ ਇੱਕ ਵੀ, ਤੁਸੀਂ ਫਲਿੱਪ ਫਲॉप ਪਾ ਕੇ ਟਰੱਕ ਚਲਾਉਣੇ, ਰਾਈਟ? ਵੀ ਤੁਸੀਂ ਟਰੱਕ ਸਟਾਪ ਦੇ ਅੰਦਰ ਬਾਥਰੂਮ ਚੱਲੇ ਆ, ਤੁਸੀਂ ਚੱਪਲਾਂ ਪਾ ਕੇ ਕਿਵੇਂ ਤੁਸੀਂ ਤੁਰੇ ਫਿਰਦੇ ਹੋ ਉੱਥੇ? ਮਤਲਬ ਚੰਗਾ ਨਹੀਂ ਲੱਗਦਾ। ਉਹ ਲੋਕ ਬੁਰਾ ਬਣਾਉਂਦੇ ਆ ਉੱਥੇ ਬਈ, ਉਹ ਇਸ ਗੱਲ ਨੂੰ ਨੋਟ ਕਰਦੇ ਆ ਵੀ ਇਹ ਮਤਲਬ ਵੀ ਤੁਸੀਂ ਜੋ ਸਨੀਕਰ ਪਾਓ, ਤੁਸੀਂ ਸਟੀਲ ਟੋ ਸ਼ੂ ਪਾਓ ਵੀ ਜਿਹੜਾ ਥੋੜਾ ਸੇਫ ਆ, ਡਰਾਈਵਿੰਗ ਕੰਡੀਸ਼ਨ ਦੇ ਵਿੱਚ ਵੀ ਤੁਹਾਡੀ ਹੈਲਪਫੁਲ ਹੁੰਦਾ। ਵੀ ਪ੍ਰੋਫੈਸ਼ਨਲ ਬਣੋ ਥੋੜਾ ਜਿਹਾ, ਇਹਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਆ ਆਪਣੇ ਲੋਕਾਂ ਨੂੰ। ਬਿਲਕੁਲ ਜੀ, ਥੈਂਕ ਯੂ ਜੀ। ਜੀ ਬਿਲਕੁਲ ਮਿਹਰਬਾਨੀ, ਬਿਲਕੁਲ ਸਤਿ ਜੀ, ਸ਼੍ਰੀ ਅਕਾਲ। ਬਿਲਕੁਲ ਇਹ ਗੱਲ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਬਹੁਤ ਸਟੇਟਾਂ ਦੇ ਵਿੱਚ ਜਿਹੜੀ ਆ, ਜੇ ਤੁਸੀਂ ਫਲਿੱਪ ਫਲॉप ਪਾ ਕੇ ਟਰੱਕ ਚਲਾਉਣੇ ਆ ਤੇ ਉਹਦੀ ਡੈਫੀਨੇਟਲੀ ਟਿਕਟ ਹੈਗੀ ਆ, ਉਹਨੂੰ ਟਿਕਟ ਮਿਲਦੀ ਹੈਗੀ ਆ। ਜੇ ਖਾਸ ਕਰਕੇ ਵਾਸ਼ਿੰਗਟਨ ਸਟੇਟ ਦੇ ਵਿੱਚ ਜੇ ਤੁਸੀਂ ਸਕੇਲ ਤੇ ਤੁਹਾਨੂੰ ਉਹ ਪੁੱਲ ਕਰਦੇ ਆ, ਸਕੇਲ ਦੇ ਉੱਤੇ ਤੁਸੀਂ ਲੰਘਦੇ ਆ ਤੇ ਕਈ ਵਾਰੀ ਉਹਨਾਂ ਦਾ ਜਿਹੜਾ ਆਪਣਾ ਇੰਸਪੈਕਟਰ ਹੁੰਦਾ ਆ, ਲਾਅ ਇਨਫੋਰਸਮੈਂਟ ਵਾਲੇ, ਉਹ ਆਲਰੇਡੀ ਤੁਹਾਡੇ ਟਰੱਕ ਦੇ ਵਿੱਚ ਉਹ ਲਮਕ ਕੇ ਨਾਲ ਸਾਈਡ ਤੇ ਚੜ੍ਹ ਕੇ ਇੱਕਦਮ ਦੇਖ ਲੈਂਦੇ ਆ ਕਿ ਤੁਸੀਂ ਕੀ ਪਾਇਆ ਆ। ਦੂਸਰੀ ਚੀਜ਼ ਜਿਹੜੀ ਆ, ਇੱਕ ਹੋਰ ਜਿਹੜੀ ਹੈਜ਼ਰਡ ਹੈਗੀ ਆ, ਜਿਹੜੀ ਕਈ ਟਰੱਕਾਂ ਦੇ ਵਿੱਚ ਸਟੀਅਰਿੰਗ ਵੀਲ ਦੇ ਉੱਤੇ ਉਹ ਗੋਲ ਜਿਹਾ ਡੱਡੂ ਜਿਹਾ ਲਾ ਲੈਂਦੇ ਆ ਘੁਮਾਉਣ ਨੂੰ। ਸੋ ਉਹ ਜਿਹੜਾ ਆ ਉਹ ਵਾਸ਼ਿੰਗਟਨ ਦੇ ਵਿੱਚ ਬੈਂਡ ਹੈਗਾ। ਜੇ ਤੁਹਾਡੇ ਉਹ ਲੱਗਾ ਤਾਂ ਉਹਦੀ ਵੀ ਟਿਕਟ ਹੈਗੀ ਆ। ਸੋ ਪਲੀਜ਼ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਅਵੋਇਡ ਕਰੋ। ਬਿਲਕੁਲ। ਅਗਲੇ ਕਾਲਰ ਆਪਣੇ ਜੁੜੇ ਨੇ ਸਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਮੈਂ ਮੋਸਟਲੀ ਬਾਈ ਜੀ ਗੱਲ ਹੋ ਹੀ ਗਈ ਇਹਨਾਂ ਦੀ। ਮੈਂ ਤਾਂ ਉਹੀ ਦੱਸਣਾ ਸੀਗਾ, ਬਾਈ ਦੱਸ ਗਿਆ ਵਰਜੀਨੀਆ ਵਾਲਾ ਜਿਹੜਾ ਮੁੰਡਾ ਸੀਗਾ, ਉਹਦੀ ਮੈਨੂੰ ਲੱਗਦਾ ਡੈਥ ਹੋ ਗਈ ਕੱਲ, ਕਿਉਂਕਿ ਮੈਨੂੰ ਵੀ ਆਈ ਸੀਗੀ ਇੱਕ ਇਹਦਾ ਮੈਸੇਜ ਪੇਜ ਤੇ, ਜਦੋਂ ਵੀਡੀਓ ਪਾਈ ਸੀ ਉਹ ਕਹਿੰਦੇ ਅਸੀਂ ਬਾਡੀ ਕੱਟ ਕੇ ਕੱਢੀ ਆ ਵਿੱਚੋਂ, ਜਿਹੜੇ ਉੱਥੇ ਕੰਮ ਕਰ ਰਹੇ ਸੀਗੇ। ਤੇ ਅੱਜ ਮੈਨੂੰ ਸਵੇਰੇ ਮੈਸੇਜ ਆਇਆ ਸੀਗਾ, ਆਪਣੇ WDJ7 TV ਵਾਲੇ ਨੇ ਉੱਥੇ ਦੇ ਰੌਣਕੀ ਵਰਜੀਨੀਆ ਦੇ, ਉਹਨੇ ਵੀ ਮੈਨੂੰ ਪੁੱਛਿਆ ਸੀਗਾ ਵੀ ਕ੍ਰੈਡਿਟ ਕਿਹਨੂੰ ਦੇਣਾ, ਜਿਵੇਂ ਵੀਡੀਓ ਦਾ ਵੀ ਅਸੀਂ ਇਹ ਨਿਊਜ਼ ਚੈਨਲ ਤੇ ਸ਼ੇਅਰ ਕਰਨੀ ਚਾਹੁੰਦੇ ਹਾਂ। ਤਾਂ ਵੀਡੀਓ ਬਾਈ ਜੀ ਬਹੁਤ ਵਾਇਰਲ ਹੋ ਰਹੀ ਆ। ਮੈਂ ਸਿਰਫ ਇੱਕ ਗੱਲ ਕਹਿਣੀ, ਆਪਣੇ ਲੋਕ ਕਈ ਕਹਿੰਦੇ ਹੋਣਗੇ ਖਾਲੀ ਰੇਡੀਓ ਤੇ ਆ ਕੇ ਆਪਣੇ ਬੰਦੇ ਆਪਣਿਆਂ ਨੂੰ ਬੋਲੀ ਜਾਂਦੇ ਆ, ਕਿਉਂ ਆਪਾਂ ਆਪਣਿਆਂ ਦੀ ਗਲਤੀ ਤਾਂ ਦੱਸਦੇ ਆ ਬਾਈ ਜੀ, ਆਪਣਾ ਆਪਣੇ ਬੰਦਿਆਂ ਨਾਲ ਹੀ ਬਾਹ ਪੈਂਦਾ। ਆਪਾਂ ਗੋਰਿਆਂ ਦੇ ਟੀਵੀ ਤੇ ਤਾਂ ਆਪਾਂ ਕਾਲ ਨਹੀਂ ਕਰਦੇ, ਹਨਾ। ਬੰਦਾ ਕਹਿੰਦਾ ਵੀ ਆਪਾਂ ਆਪਣਿਆਂ ਨੂੰ ਕਰੀਏ। ਹੁਣ ਆਪਣਾ ਪੰਜਾਬੀ ਰੇਡੀਓ, ਆਪਾਂ ਪੰਜਾਬੀ ਆਪਣੀ ਕਮਿਊਨਿਟੀ ਬਾਰੇ ਗੱਲ ਕਰਾਂਗੇ। ਇਹੀ ਆ ਜੀ ਆਪਣਾ ਜਿਹੜਾ ਹੈਗਾ ਵਾ, ਹੁਣ ਇਹਨਾਂ ਨੂੰ ਸਾਰਾ ਪਰਹੇਜ਼ ਕਰਨਾ ਚਾਹੀਦਾ ਜੀ। ਬਹੁਤ ਆਪਣੇ ਜ਼ਿਆਦਾ ਇਹਦੇ ਗੱਲਾਂ ਇਸ ਟਾਈਮ ਚੱਲ ਰਹੀਆਂ ਨੇ ਪੇਜਾਂ ਤੇ, ਆਪਣਿਆਂ ਨੂੰ ਬਦਨਾਮ ਇੱਕ ਤਰ੍ਹਾਂ ਆਪਾਂ ਆਪ ਹੀ ਕਰ ਰਹੇ ਹਾਂ। ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਬੰਦੇ ਐਂ ਕਰਦੇ ਆ, ਫਿਰ ਆਪਣੇ ਕਹਿ ਦਿੰਦੇ ਆਪਣਿਆਂ ਨੂੰ ਕਹੀ ਜਾਂਦੇ ਨੇ। ਆਪਾਂ ਜੋ ਚੱਲਦਾ ਉਹਦੀ ਗੱਲ ਦੱਸਦੇ ਹਾਂ। ਹੁਣ ਬਹੁਤ ਚੱਲ ਰਿਹਾ ਵੀ ਇੰਡੀਅਨ ਐ ਲੱਤ ਉੱਤੇ ਰੱਖ ਕੇ ਚਲਾਉਂਦੇ ਨੇ, ਕਲੋਜ਼ ਫਾਲੋ ਕਰਦੇ ਨੇ। ਮੇਰੇ ਨਾਲ ਬਾਈ ਜੀ ਹੋਇਆ ਮੇਰੇ ਨਾਲ ਘੱਟੋ ਘੱਟ 6-7 ਵਾਰ ਹੋਇਆ। ਨਿਊ ਮੈਕਸੀਕੋ ਐਰੀਜ਼ੋਨਾ ਜਦੋਂ ਤੁਸੀਂ ਪਾਸ ਕਰਨ ਲੱਗਦੇ ਹੋ ਨਾ, ਪਿੱਛੋਂ ਲਾਈਟਾਂ ਵੀ ਮਾਰਦੇ ਨੇ, ਵੀ ਜਿਵੇਂ ਕਹਿੰਦੇ ਨਹੀਂ ਆਪਾਂ ਕਹਿੰਦੇ ਤੋਰ ਲਾ ਹੁਣ ਛੇਤੀ, ਮਤਲਬ ਪਾਸ ਵੀ ਨਹੀਂ ਕਰਨ ਦਿੰਦਾ, ਇੰਨਾ ਉੱਤੇ ਚਾੜਿਆ ਹੁੰਦਾ ਟਰੱਕ। ਜੀ ਜੀ, ਥੈਂਕ ਯੂ ਸਨੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਓਕੇ ਜੀ। ਇਹ ਤਾਂ ਨਹੀਂ, ਦੇਖੋ ਚਾਹੇ ਆਪਣੀ ਕਮਿਊਨਿਟੀ ਆ ਚਾਹੇ ਕਿਸੇ ਦੀ ਆ, ਜੇ ਕੋਈ ਗਲਤੀ ਆ ਤਾਂ ਉਸ ਨੂੰ ਠੀਕ ਕਰਨ ਵੱਲ ਨੂੰ ਆਪਾਂ ਨੂੰ ਕਦਮ ਵਧਾਉਣੇ ਚਾਹੀਦੇ ਆ। ਜੇ ਆਪਣੀਆਂ ਗਲਤੀਆਂ ਲੁਕਾਉਂਦੇ ਰਹਾਂਗੇ ਤਾਂ ਫਿਰ ਸੁਧਾਰ ਨਹੀਂ ਜਿਹੜਾ ਉਹ ਆ ਸਕਦਾ, ਫਿਰ ਵਿਗਾੜ ਜਿਹੜਾ ਉਹ ਆਉਂਦਾ ਜਾਂਦਾ ਹੈ। ਸੋ ਆਪਾਂ ਨੂੰ ਇਸ ਚੀਜ਼ ਨੂੰ ਵੀ ਸਮਝਣ ਦੀ ਜ਼ਰੂਰਤ ਆ। ਬਾਕੀ ਚਲੋ ਕੋਈ ਗੱਲ ਨਹੀਂ, ਕਈਆਂ ਨੇ ਜਿਹੜਾ ਉਹ ਇੱਦਾਂ ਦੀਆਂ ਚੀਜ਼ਾਂ ਕਹੀ ਜਾਣੀਆਂ, ਉਹਨਾਂ ਨੇ ਉਹ ਹਟਣਾ ਨਹੀਂ ਹੁੰਦਾ। ਪਰ ਆਪਾਂ ਨੂੰ ਆਪਣੀ ਜਿਹੜੀ ਇੱਕ ਚੰਗੇ ਨਾਗਰਿਕ, ਚੰਗੇ ਸੇਫਟੀ ਦੇ ਪੱਖੋਂ, ਪਬਲਿਕ ਸੇਫਟੀ ਹੋਈ ਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਤੁਹਾਡੀ ਆਪਣੀ, ਤੁਹਾਡੇ ਪਰਿਵਾਰ ਦੀ ਪੂਰੀ ਦੀ ਜਿਹੜੀ ਕਹਿ ਲਓ ਵੀ ਪਬਲਿਕ ਦੀ ਜਿਹੜੀ ਸੇਫਟੀ ਆ। ਸੋ ਉਸ ਦੇ ਲਈ ਆਪਾਂ ਨੂੰ ਜਿਹੜੇ ਕੰਮ ਆ ਉਹ ਆਪਾਂ ਨੂੰ ਕਹਿੰਦੇ ਰਹਿਣਾ ਚਾਹੀਦਾ ਅਤੇ ਕਰਦੇ ਰਹਿਣਾ ਚਾਹੀਦਾ। ਆਪਣੇ ਰਮਨ ਜੀ, ਆਪਣੇ ਅਗਲੇ ਕਾਲਰ ਨੇ ਮਨੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਬਾਈ, ਤਿੰਨਾਂ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਇੱਕ ਮੂਵੀ ਮੈਂ ਹੋਰ ਭੇਜੀ ਸੀਗੀ ਕੱਲ। ਇੱਕ ਨਾ ਬੁੜੀ ਤੁਰੀ ਜਾਂਦੀ ਸੀਗੀ ਫਰੀਵੇ ਤੇ ਸਾਈਡ ਤੇ, ਹੈ ਨਾ, ਜਿਵੇਂ ਆਪਣੇ ਆਹ ਸ਼ੋਲਡਰ ਤੁਰੀ ਜਾਂਦੀ ਸੀਗੀ ਜੀ। ਉਹ ਦੇਖਿਆ ਵੀ ਟਰੱਕ ਨੇੜੇ ਆ ਗਿਆ, ਇੱਕਦਮ ਭੱਜ ਕੇ ਟਰੱਕ ਦੇ ਮੂਹਰੇ ਹੋ ਗਈ। ਉਹ ਲੱਕੀ ਬਚ ਗਈ, ਜਾਂ ਟਰੱਕ ਸਲੋ ਹੋਊਗਾ ਜੀ, ਉਹਦੇ ਕਰਕੇ ਬ੍ਰੇਕਾਂ ਲਾ ਕੇ ਬਚਾ ਲਈ ਜੀ ਉਹ ਬੰਦੇ ਨੇ ਉਹ। ਤੇ ਇਹਦਾ ਧਿਆਨ ਰੱਖਣਾ ਚਾਹੀਦਾ ਬਹੁਤਾ ਜੀ, ਕੇਅਰਫੁਲ ਚਲਾਉਣਾ ਚਾਹੀਦਾ। ਦੂਜੀ ਗੱਲ ਇਹ ਹੈ ਜੀ, ਜਦੋਂ ਆਪਾਂ ਕੋਈ ਵੀ ਟਰੱਕ ਪਾਸ ਕਰਦੇ ਹਾਂ, ਇੱਕ ਆਪਣੇ ਬੰਦੇ ਤੇ ਇੱਕ ਮੈਕਸੀਕੇ ਜੀ, ਪਤਾ ਨਹੀਂ ਕੀ ਗੱਲ ਹੈ, ਭਲੇ ਚੰਗੇ ਭਲੇ ਤੁਰੇ ਜਾਂਦੇ, ਜਦੋਂ ਪਾਸ ਕਰਨਾ ਜਾਂ ਥੋੜੇ ਟਰੱਕ ਬਰਾਬਰੀ ਭਜਾ ਲੈਂਦੇ ਜੀ। ਇਹ ਬੜਾ ਮੁਸ਼ਕਿਲ ਨਾਲ ਪਾਸ ਕਰੀਦਾ। ਫਿਰ ਇਹਨਾਂ ਨੂੰ ਜਦੋਂ ਪਾਸ ਕਰ ਜਾਂਦੇ ਆ, ਮੁੜ ਕੇ ਲੱਭਦੇ ਨਹੀਂ ਕਿੱਥੇ ਜਾ ਵੜਦੇ ਜੀ ਫਿਰ ਇਹ।
ਦੂਜੇ ਕੰਟਰੈਕਸ਼ਨ ਦੇ ਵਿੱਚ ਬਹੁਤ ਟਰੱਕ ਦਵਾਲਦੇ ਆ ਜੀ ਇਹ, ਪਤਾ ਨਹੀਂ ਕਿਉਂ ਇਕਣਾ ਕਰਦਾ ਜੀ ਇਹ। ਮੋੜਾ ਇਹਨੂੰ ਚਾਹੀਦਾ ਠੀਕ ਹੈ ਜੋ ਬੰਦਾ ਪਹਿਲਾਂ ਜਿਹੜਾ ਭਜਾ ਲਿਆ ਕਰੋ, ਕਾਹਨੂੰ ਕਿੰਨੇ ਚਾਂਸ ਨੇ ਪਾਸ ਕਰਨ ਨੂੰ, ਜੇ ਕੋਈ ਪਾਸ ਕਰਨ ਲੱਗ ਗਿਆ ਉਹਨੂੰ ਪਾਸ ਕਰ ਲੈਣ ਦਿਓ ਜੀ। ਬਿਲਕੁਲ ਜੀ, ਇਹ ਕਾਮਨ ਪ੍ਰੈਕਟਿਸ ਹੈਗੀ ਆ, ਇਹ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਤੁਸੀਂ ਫਰੀਵੇ ਤੇ ਹੁੰਦੇ ਆ ਤੇ ਟਰੱਕ ਨੂੰ ਤੁਸੀਂ ਪਾਸ ਕਰਨ ਲੱਗਦੇ ਆ, ਖਾਸ ਕਰਕੇ ਇਹਨਾਂ ਨੇ ਦੋਨੋਂ ਕਮਿਊਨਿਟੀਜ਼ ਦਾ ਜਿਹਨਾਂ ਨਾਂ ਲਿਆ, ਆਪਣੇ ਪੰਜਾਬੀ ਜਾਂ ਆਪਣੇ ਮਕਸੀਕੇ ਜਿਹੜੇ ਹੈਗੇ ਆ, ਉਹ ਇਹ ਜਿਹੜੀ ਚੀਜ਼ ਆ ਇਹ ਬੜੀ ਕਾਮਨ ਪ੍ਰੈਕਟਿਸ ਹੈਗੀ ਆ, ਇੱਦਾਂ ਹੁੰਦਾ ਆ। ਖਾਮ ਖਾ ਮਤਲਬ ਥੋੜ੍ਹਾ ਜਿਹਾ ਉਹਨੂੰ ਪੈਰ ਵਧਾਈ ਜਾਣਾ, ਤੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜਿਹੜੀ 55 ਦੀ ਸਪੀਡ ਤੋਂ ਬਾਅਦ 60 ਹੁੰਦੀ ਆ, ਤੇ ਕੈਲੀਫੋਰਨੀਆ 'ਚ ਕਾਫੀ ਜਿਹੜਾ ਆ ਇਹ ਦੇਖਣ ਨੂੰ ਮਿਲਦਾ ਆ। ਤੇ ਬਿਲਕੁਲ ਇਹ ਸਹੀ ਗੱਲ ਹੈਗੀ ਆ, ਇਟਸ ਅ ਕਾਮਨ ਪ੍ਰੈਕਟਿਸ, ਬਟ ਅਸੀਂ ਯੂਜ਼ ਕਰਕੇ ਥੋੜ੍ਹਾ ਜਿਹਾ ਅਸੀਂ ਇਹ ਤੋਂ ਅਵੋਇਡ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਉਹ ਪ੍ਰੋਵੋਕ ਕਰਦੀਆਂ ਆ ਐਕਸੀਡੈਂਟ ਨੂੰ। ਜੀ, ਜਾਨਲੇਵਾ ਸਾਬਤ ਹੁੰਦੀਆਂ ਨੇ, ਕਈ ਵਾਰੀ ਹੋ ਚੁੱਕਾ ਆ, ਤੇ ਨਾ ਹੋਵੇ ਤਾਂ ਇਸ ਲਈ ਸੇਫਟੀ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ, ਸੁਰੱਖਿਆ ਦਾ। ਗੁਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਭਰਾਵਾਂ ਨੂੰ ਭਾਜੀ ਜੀ, ਹੋਰ ਸੁਣਾਓ ਜੀ ਭਾਜੀ। ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਆਪਣੇ ਸਟੀਅਰਿੰਗ ਤੇ ਗੋਲ ਟੂ ਲਾਉਂਦੇ ਆ ਨਾ, ਉਹ ਬਹੁਤ ਵੱਡਾ ਹਾਦਸੇ ਦਾ ਆਪਣਾ ਸ਼ਿਕਾਰ ਹੈ ਜੀ। ਸਟੀਅਰਿੰਗ ਦੇ ਉੱਤੇ ਉਹ ਲਾਇਆ ਹੁੰਦਾ, ਉਹ ਇੱਕਦਮ ਪਾਵਰ ਸਟੀਅਰਿੰਗ ਹੈਗੇ ਆ, ਉਹ ਫਟਾਫਟ ਘੁੰਮ ਜਾਂਦੇ ਆ, ਤੇ ਉਹ ਨਹੀਂ ਲਾਉਣਾ ਚਾਹੀਦਾ ਜੀ। ਉਹ ਪੁਰਾਣੇ ਸਮਿਆਂ 'ਚ ਲੱਗਦਾ ਸੀ ਜਦੋਂ ਸਟੀਅਰਿੰਗ ਜਿਹੜੇ ਉਹ ਦੂਜੇ ਹੁੰਦੇ ਸੀ, ਉਹ ਲਾਏ ਜਾਂਦੇ ਸੀ। ਹਾਂਜੀ ਹਾਂਜੀ, ਮੇਰੇ ਨਾਲ ਇੰਡੀਆ ਵੀ, ਮੇਰੇ ਕੋਲ ਗੱਡੀ ਇੰਡੀਆ ਸੀ, ਉਹ ਡਰਾਈਵਰ ਨੇ ਲਾ ਲਿਆ, ਉਹਨੇ ਜਾ ਕੇ ਮੁੜ ਕੇ ਸਰਹੰਦ ਕੋਲ ਗੱਡੀ ਉਹ ਪਲਟਾਤੀ। ਮੈਂ ਉਹਨੂੰ ਕਿਹਾ ਵੀ ਇਹ ਨਾ ਲਾ, ਹਨਾ, ਉਹਨੇ ਜਾ ਕੇ ਉੱਥੇ ਗੱਡੀ ਪਲਟਾਤੀ। ਅਸੀਂ ਉੱਥੋਂ ਤੇ ਸਿੱਖੇ ਹੋਏ ਆ ਜੀ ਇੰਡੀਆ ਦੇ, ਤੇ ਉਹ ਤੇ ਬਿਲਕੁਲ ਉਹ ਨਹੀਂ ਵਧੀਆ ਹੈਗੀ ਚੀਜ਼। ਥੈਂਕ ਯੂ ਗੁਰਵਿੰਦਰ ਜੀ, ਮਿਹਰਬਾਨੀ ਜੀ। ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰੀ ਇੱਕ ਸੁਜੈਸ਼ਨ ਸੀ ਕਿ ਜਿਹੜੇ ਆਪਣੇ ਨਵੇਂ ਮੁੰਡੇ ਟਰੱਕ ਚਲਾਉਣ ਲੱਗਦੇ ਆ, ਉਹ ਜਿਹੜੀਆਂ ਆਪਣੀਆਂ ਲੋਕਲ ਕੰਪਨੀਆਂ ਨਾ, ਉਹ ਉਹਨਾਂ ਨੂੰ ਫਰਸਟ੍ਰੇਟ ਕਰਦੇ ਆ ਕਿ ਕਈ ਵਾਰੀ ਸਾਡੀ ਏਅਰ ਬ੍ਰੇਕ ਲੀਕ ਕਰਦੀ ਹੁੰਦੀ ਆ, ਕਈ ਵਾਰੀ ਓਵਰ ਵੇਟ ਹੁੰਦਾ ਆ, ਤੇ ਉਹਨਾਂ ਨੂੰ ਕਹਿ ਦਿੰਦੇ ਕੋਈ ਗੱਲ ਨਹੀਂ, ਠੀਕ ਆ, ਚੱਲ ਜਾਣਾ, ਕਿ ਤੁਸੀਂ ਕਰ ਲਓ ਡਰਾਈਵ, ਤੇ ਇਹ ਇਹਨਾਂ ਕੰਪਨੀਆਂ ਨੂੰ ਬੰਦ ਕਰਨਾ ਚਾਹੀਦਾ ਹੈ। ਜੀ, ਥੈਂਕ ਯੂ ਜੀ। ਦੇਖੋ ਜੀ, ਇੱਥੇ ਮੈਂ ਇੱਕ ਚੀਜ਼ ਨਾਲ ਡਿਫਰ ਕਰਦਾ ਹਾਂ। ਕੰਪਨੀ ਨੂੰ ਜਿਹੜਾ ਆ ਡੈਫੀਨੇਟਲੀ ਬੰਦ ਕਰਨਾ ਚਾਹੀਦਾ, ਪਰ ਡਰਾਈਵਰ ਨੂੰ ਇੱਕ ਦੇਖੋ, ਤੁਸੀਂ ਡਰਾਈਵਰ ਹੈ, ਤੁਹਾਡਾ ਕਮਰਸ਼ੀਅਲ ਲਾਇਸੈਂਸ ਹੈਗਾ, ਜੇ ਤੁਸੀਂ ਉਸ ਟਰੱਕ ਨੂੰ ਕੰਪਨੀ ਦੇ ਕਹਿਣ ਤੇ ਮੂਵ ਕਰਦੇ ਆ ਤਾਂ ਤੁਹਾਡਾ ਵੀ ਉਨਾ ਹੀ ਹੱਕ ਬਣ ਜਾਂਦਾ ਹੈ। ਜੇ ਤੁਸੀਂ ਗਲਤ ਹੈਗੇ ਆ, ਤੁਹਾਡਾ ਵੇਟ ਗਲਤ ਹੈਗਾ ਆ, ਤੁਹਾਡਾ ਕੋਈ ਵੀ ਸੈਟਅਪ ਇੱਦਾਂ ਦਾ ਗਲਤ ਹੈਗਾ ਆ, ਕੋਈ ਵੀ ਚੀਜ਼ ਗਲਤ ਹੈਗੀ ਆ, ਤੁਸੀਂ ਉਹਨੂੰ ਪ੍ਰੋਪਰ ਢੰਗ ਦੇ ਨਾਲ ਉਹਨੂੰ ਜਿਹੜਾ ਹੈ ਉਹਨੂੰ ਰੋਕੋ, ਕਿਉਂਕਿ ਇਹ ਤੁਹਾਡਾ ਲਾਇਸੈਂਸ ਹੈ। ਜੇ ਵੇਟ ਦੀ ਟਿਕਟ ਮਿਲਣੀ ਹੈ, ਤੁਹਾਨੂੰ ਨਾਲ ਮਿਲਣੀ ਹੈ। ਸੋ ਆਈ ਥਿੰਕ ਕੰਪਨੀ ਨੂੰ ਤਾਂ ਇਹੋ ਜਿਹੀ ਜਿਹੜੀ ਆ ਪੁਸ਼ ਕਰਨੀ ਨਹੀਂ ਚਾਹੀਦੀ, ਔਰ ਇਹਦੇ ਖਿਲਾਫ ਲਾਜ਼ ਹੈਗੇ ਆ। ਸੋ ਪ੍ਰੋਪਰ ਇਹਦੀਆਂ ਜਿਹੜੀਆਂ ਕੰਪਲੇਂਟਸ ਹੋ ਸਕਦੀਆਂ, ਜੇ ਤੁਹਾਨੂੰ ਮਜਬੂਰ ਕੀਤਾ ਜਾਂਦਾ ਗਲਤ ਕੰਮ ਕਰਨ ਲਈ, ਤੇ ਉਹਦੀਆਂ ਪ੍ਰੋਪਰ ਕੰਪਲੇਂਟਸ ਹੈਗੀਆਂ। ਤੁਸੀਂ ਪ੍ਰੋਪਰਲੀ ਜਿਹੜਾ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ ਉੱਤੇ ਕੰਪਲੇਂਟ ਕਰ ਸਕਦੇ ਆ। ਸੋ ਮੇਰੇ ਖਿਆਲ ਦੇ ਵਿੱਚ ਕੋਈ ਵੀ ਜੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਆਪਣੇ ਆਵਰਸ ਆਫ ਸਰਵਿਸ ਨੂੰ ਖਰਾਬ ਕਰਨ ਨੂੰ, ਜਾਂ ਤੁਹਾਨੂੰ ਸ਼ਿਪਰ ਕਰਦਾ, ਰਿਸੀਵਰ ਕਰਦਾ, ਟਰੱਕਿੰਗ ਕੰਪਨੀ ਕਰਦੀ ਆ। ਪਹਿਲਾਂ ਤਾਂ ਇਕੱਲਾ ਇਹ ਜਿਹੜਾ ਲਾਅ ਸੀਗਾ ਟਰੱਕਿੰਗ ਕੰਪਨੀ ਦੇ ਉੱਤੇ ਲਾਗੂ ਹੁੰਦਾ ਸੀਗਾ, ਲੇਕਿਨ ਹੁਣ ਇਹ ਜਿਹੜਾ ਵਧਾ ਕੇ ਲਾਅ ਜਿਹੜਾ ਇਹਦੇ ਵਿੱਚ ਸ਼ਿਪਰ, ਰਿਸੀਵਰ ਤੇ ਬ੍ਰੋਕਰ ਨੂੰ ਵੀ ਐਡ ਕੀਤਾ ਗਿਆ। ਜੇ ਤੁਹਾਨੂੰ ਰਿਸੀਵਰ, ਸ਼ਿਪਰ ਜਾਂ ਬ੍ਰੋਕਰ ਕਿਸੇ ਢੰਗ ਦੇ ਨਾਲ ਵੀ ਤੰਗ ਪਰੇਸ਼ਾਨ ਕਰਦਾ ਆ, ਆਵਰਸ ਆਫ ਸਰਵਿਸ ਦੇ ਜਿਹੜੇ ਉਹ ਲਾਜ਼ ਆ ਉਹਨੂੰ ਤੋੜਨ ਤੇ ਮਜਬੂਰ ਕਰਦਾ ਆ, ਤੁਸੀਂ ਉਹਦੀ ਕੰਪਲੇਂਟ ਫਾਈਲ ਕਰ ਸਕਦੇ ਆ। ਜੀ ਜੀ, ਤੇ ਬਿਲਕੁਲ ਨਾਲੇ ਜੇ ਜਿੱਦਾਂ ਇਹ ਦੱਸਦੇ ਨੇ ਵੀ ਉਹ ਤੁਹਾਨੂੰ ਜਾਣਬੁੱਝ ਕੇ ਕਹਿ ਰਹੇ ਆ, ਅੱਜ ਕੱਲ੍ਹ ਜ਼ਮਾਨਾ ਇਹ ਆ, ਤੁਸੀਂ ਨਾਲ ਦੇ ਨਾਲ ਵੀਡੀਓ ਰਿਕਾਰਡਿੰਗ ਕਰੋ, ਤੁਸੀਂ ਆਪਣਾ ਜਿਹੜਾ ਉਹ ਬਣਾਓ ਵੀ ਮੈਂ ਇਸ ਕਰਕੇ ਜਿਹੜਾ ਇਹ ਕੰਮ ਜਿਹੜਾ ਉਹ ਨਹੀਂ ਕਰ ਰਿਹਾ ਬਾਅਦ 'ਚ, ਕਿਉਂਕਿ ਕਈ ਵਾਰੀ ਫਿਰ ਦੋਨੋਂ ਪਾਸੋਂ ਹੀ ਜਿਹੜੇ ਆ ਉਹ ਫਿਰ ਦੂਸ਼ਣਬਾਜ਼ੀਆਂ ਚੱਲਦੀਆਂ ਜੀ, ਉਹਨੇ ਇੱਦਾਂ ਕੀਤਾ, ਉਹਨੇ ਉੱਦਾਂ ਕੀਤਾ। ਮੌਕੇ ਦੀ ਵਾਰਦਾਤ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਉਦੋਂ ਜੇ ਹੋਵੇ ਤਾਂ ਫਿਰ ਜੇ ਕਿਸੇ ਨੇ ਕੰਪਲੇਨ ਕੀਤੀ ਆ ਜਾਂ ਜਿਹਦੀ ਵੀ ਕੋਈ ਗਲਤੀ ਆ, ਫਿਰ ਉਹ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਸਾਹਮਣੇ ਆ ਸਕਦੀਆਂ ਨੇ। ਅਮਰਦੀਪ ਬਿਲਕੁਲ ਅੱਜ ਕੱਲ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਕਿ ਲੋਕੀ ਜਿਹੜੇ ਆ ਨਾ, ਇਹ ਬਹੁਤ ਹੀ ਗਲਤ ਕੰਮ ਹੋ ਰਿਹਾ। ELD ਦਾ ਖਾਸ ਕਰਕੇ ਡਬਲ ID ਦਾ ਇੰਨੀ ਜ਼ਿਆਦਾ ਯੂਜ਼ ਕੀਤੀ ਜਾ ਰਹੀ ਹੈ ਆਪਣੀ ਕਮਿਊਨਿਟੀ 'ਚ, ਕਿਹਦਾ ਹਿਸਾਬ ਨਹੀਂ ਗਾ, ਮਤਲਬ ਬਿਲਕੁਲ ਟੂ ਮੱਚ, ਹੱਦੋਂ ਵੱਧ ਹੋਇਆ ਪਿਆ ਕੰਮ ਜੀ। ਅਮਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਔਰਲੈਂਡੋ ਤੋਂ ਬੋਲ ਰਿਹਾ, ਫਲੋਰੀਡਾ ਤੋਂ। ਜੀ ਜੀ, ਸਾਡੇ ਕੋਲੇ
ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ, ਬਹੁਤ ਚੰਗੀ ਤੁਸੀਂ ਬਹੁਤ ਸੁਝਾਅ ਦਿੰਦੇ ਹੋ, ਬੜੇ ਸੋਹਣੇ ਆ, ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੇ ਕੋਲੇ ਆਏ ਸੀ ਮੁੰਡੇ ਪਿੱਛੇ ਜੇ 2 ਵਿਚਾਰੇ ਜੰਗ ਮੁੰਡੇ 40-40 ਲੱਖ ਰੁਪਇਆ ਲਾ ਕੇ ਆਏ ਹੋਏ ਨੇ ਇੰਡੀਆ ਤੋਂ, ਟਰੱਕ ਡਰਾਈਵਰ, ਤੇ ਉਹੀ ਗੱਲਾਂ ਕਰ ਰਹੇ ਸੀ ਵਿਚਾਰੇ, ਕਹਿੰਦੇ ਬਹੁਤ ਜ਼ਿਆਦਾ ਆਪਣੇ ਬੰਦੇ ਖਾਦੀਆਂ, ਆਪਣੇ ਤਾਂ ਨਹੀਂ ਖੈਰ ਸਾਰੇ ਹੀ ਕਰਦੇ ਆ। ਤੇ ਮੈਂ ਤਾਂ ਤੁਹਾਡੇ ਰੇਡੀਓ ਰਾਹੀਂ ਆਪਾਂ ਬੇਨਤੀ ਕਰਦੇ ਹਾਂ, ਸਾਰੇ ਬੱਚੇ ਨੇ ਆਪਣੇ, ਤੇ ਇੱਥੇ ਸਾਡੇ ਨਾ ਪਿਛਲੇ ਸਾਲ 2 ਮੁੰਡੇ ਟਰੱਕ ਲੈ ਕੇ ਆਏ ਸੀ orlando ਜੀ, ਤੇ ਉਹ ਨਾ ਟਰੱਕ ਉਹਨਾਂ ਨੇ ਪਾਰਕਿੰਗ ਕੀਤਾ ਹੋਇਆ ਸੀ ਸੈਮ ਕਲੱਬ ਦੀ, ਉੱਥੇ ਪੁਲਿਸ ਵਾਲਾ ਉਹਨਾਂ ਨੂੰ ਟਿਕਟ ਦੇਣ ਨੂੰ ਰੈਡੀ ਸੀਗਾ, ਤੇ ਮੈਂ ਦੇਖ ਰਿਹਾ ਸੀ ਵੀ ਕੈਲੀਫੋਰਨੀਆ ਦੇ ਟਰੱਕ ਨੇ, ਤੇ ਉੱਤੇ ਨੰਬਰ ਕੋਈ ਹੈ ਨਹੀਂ ਸੀਗਾ। ਮੈਂ ਬੜੀ ਕੋਸ਼ਿਸ਼ ਕੀਤੀ, ਉਹ ਲੱਕੀਲੀ ਉਹ ਵਿਚਾਰੇ ਨਾ ਸਾਈਡ ਤੇ, ਸੜਕ ਦੇ ਸਾਈਡ ਤੇ ਪਰ ਇੱਕ ਤੇ ਖਾਣਾ ਖੁਣਾ ਖਾਣ ਤੁਰੇ ਜਾਂਦੇ ਸੀ, ਉਹਨਾਂ ਦੇ ਕੜੇ ਪਾਏ ਸੀ, ਮੁੰਡਿਆਂ ਦੇ ਕੜੇ ਪਾਇਆ ਕਰਕੇ ਨਾ ਮੈਂ ਦੂਰੋਂ ਦੇਖ ਲਿਆ ਉਹਨਾਂ ਨੂੰ। ਮੈਂ ਕਿਹਾ ਵੀ ਤੁਸੀਂ ਆਪਣੇ ਟਰੱਕ ਡਰਾਈਵਰ ਹੋ ਆਪਣੇ? ਕਹਿੰਦੇ ਹਾਂਜੀ ਹਾਂਜੀ। ਮੈਂ ਕਿਹਾ ਯਾਰ ਤੁਹਾਡੇ ਟਰੱਕ ਨੂੰ ਤੇ ਟਿਕਟ ਮਿਲ ਜਾਣੀ ਆ, ਪਲੀਜ਼ ਤੁਸੀਂ ਜਾ ਕੇ ਫਟਾਫਟ। ਮੈਂ ਉਹਨਾਂ ਨੂੰ ਨਾਲ ਲੈ ਕੇ ਗੱਡੀ ਤੇ ਟਰੱਕ ਦੇ ਕੋਲੇ ਲੈ ਕੇ ਗਿਆ, ਤੇ ਟਰੱਕ ਪਰੇ ਪਾਰਕਿੰਗ ਕੀਤਾ ਉਹਨਾਂ ਨੇ। ਇਸ ਕਰਕੇ ਉਹ ਕੜਿਆਂ ਕਰਕੇ ਉਹਨਾਂ ਦੀ ਪਛਾਣ ਆ ਗਈ ਮੈਨੂੰ, ਜੇ ਕੜੇ ਨਾ ਪਾਏ ਹੁੰਦੇ ਤਾਂ ਮਤਲਬ ਉਹਨਾਂ ਦੇ ਵਿਚਾਰਿਆਂ ਨੂੰ ਟਿਕਟ ਮਿਲ ਜਾਣੀ ਸੀ। ਤੇ ਇਸ ਕਰਕੇ ਸਾਰੇ ਬੱਚਿਆਂ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਵੀ ਬਹੁਤ ਧਿਆਨ ਰੱਖੋ, ਤੇ ਵਿੰਡੋ ਤੇ ਜ਼ਰੂਰ ਨੰਬਰ ਜ਼ਰੂਰ ਲਿਖਿਆ ਕਰੋ, ਤੇ ਜੇ ਮੁੰਡੇ ਆਪਣੇ ਸਿੱਖਾਂ ਦੇ ਪੰਜਾਬੀਆਂ ਦੇ ਮੁੰਡੇ ਕੜੇ ਜ਼ਰੂਰ ਪਾ ਕੇ ਰੱਖਿਆ ਕਰੋ, ਪਤਾ ਲੱਗ ਜਾਂਦਾ। ਥੈਂਕ ਯੂ ਜੀ। ਜੀ ਜੀ ਬਿਲਕੁਲ ਬਿਲਕੁਲ, ਇਹ ਹੈਲਪ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਵੀ ਆਪਣਾ ਬੰਦਾ ਆ। ਪਰ ਇਹ ਆ ਵੀ ਉਹਨਾਂ ਨੂੰ ਪਹਿਲਾਂ ਸਿਖਲਾਈ ਵੀ ਸਹੀ ਦਿਓ ਵੀ ਕਿੱਥੇ ਕਿੱਥੇ ਇੱਦਾਂ ਆਪਾਂ ਕਰ ਸਕਦੇ ਹਾਂ, ਕਿੱਥੇ ਕਿੱਥੇ ਨਹੀਂ ਅਲਾਊਡ, ਕਿਉਂਕਿ ਜਦੋਂ ਕਈ ਵਾਰੀ ਨਵੀਂ ਸਟੇਟ 'ਚ ਜਾਂਦੇ ਆ ਤੇ ਸ਼ਾਇਦ ਉੱਥੋਂ ਦੇ ਸਾਰੇ ਕਾਨੂੰਨਾਂ ਦਾ ਜਿਹੜਾ ਉਹ ਪਤਾ ਵੀ ਨਹੀਂ ਹੁੰਦਾ ਕਿੱਥੇ ਅਲਾਊਡ ਆ ਕਿੱਥੇ ਨਹੀਂ। ਸੋ ਧਿਆਨ ਰੱਖ ਕੇ ਜਾਇਆ ਕਰੋ ਪਹਿਲਾਂ ਆਪਣੀ ਪਲੈਨਿੰਗ, ਜਿੱਦਾਂ ਰਮਨ ਜੀ ਕਿੰਨੀ ਵਾਰੀ ਕਹਿੰਦੇ ਆ ਵੀ ਪਲੈਨਿੰਗ ਜਿਹੜੀ ਆਪਣੀ ਪਹਿਲਾਂ ਬਹੁਤ ਜ਼ਰੂਰੀ ਹੈ। ਜਿੱਥੇ ਨੂੰ ਵੀ ਜਿਹੜਾ ਤੁਸੀਂ ਉਦੋਂ ਜਾਣਾ ਆ 10-15 ਮਿੰਟ ਐਕਸਟਰਾ ਜਿਹੜੇ ਲਾਓ, ਆਪਣੀ ਜਿਹੜੀ ਪਲਾਨ ਆ ਉਹ ਕਰੋ, ਜਿਹੜਾ ਰਾਊਟ ਨੂੰ ਚੰਗੀ ਤਰ੍ਹਾਂ ਪਲਾਨ ਕਰੋ ਜੀ। ਦੂਸਰੀ ਗੱਲ ਰਾਜਕਰਨ, ਜਿਹੜੀ ਇੱਕ ਗੱਲ ਮੇਰੀ ਪਿਛਲੇ ਆਨਸਰ ਦੇ ਵਿੱਚ ਰਹਿ ਗਈ ਸੀਗੀ ਕਿ ਜਿੱਦਾਂ ਆਪਾਂ ਕੰਪਨੀਆਂ ਨੂੰ ਕਹਿੰਦੇ ਆ ਕਿ ਕੰਪਨੀਆਂ ਇਦਾਂ ਦਾ ਵਰਤੀਰਾ ਕਰਦੀਆਂ ਹੈਗੀਆਂ, ਔਰ ਇਸ ਵੇਲੇ ਜਿਹੜੇ ਆ ਇਹ ਵੀ ਬਹੁਤ ਸੁਣਨ ਚ ਆ ਰਿਹਾ, ਬਹੁਤ ਸਾਈਡਾਂ ਤੋਂ ਸੁਣਨ ਚ ਆ ਰਿਹਾ ਕਿ ਜਿਹੜੇ ਨਵੇਂ ਡਰਾਈਵਰਸ ਹੈਗੇ, ਜਿੱਦਾਂ ਹੁਣ ਇਹ ਭਾਈ ਸਾਹਿਬ ਉਹਨਾਂ ਨੇ ਕਿਹਾ ਵੀ 40-40 ਲੱਖ ਲਾ ਕੇ ਆਏ ਆ, ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਕਾਹਲ ਪੈ ਜਾਂਦੀ ਆ ਕਿ ਇਹਨੂੰ ਜਿੰਨੀ ਜਲਦੀ ਹੋ ਸਕਦਾ ਲਾਇਆ ਜਾਵੇ, ਜਿੰਨੀ ਜਲਦੀ ਹੋ ਸਕਦਾ। ਔਰ ਕਈ ਵਾਰੀ ਮੈਂ ਆਮ ਤੌਰ ਤੇ ਕੰਪਨੀਆਂ ਦੇ ਵਿੱਚ ਜਦੋਂ ਜਾਂਦਾ ਆ ਜਾਂ ਜਦੋਂ ਗੱਲ ਹੁੰਦੀ ਆ ਤੇ ਸੁਣਨ ਨੂੰ ਆ ਜਾਂਦੀ ਆ ਕਿ ਵੀ ਇਹ ਟੀਮ ਦਾ ਲੋਡ ਹੈਗਾ, ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਸਿੰਗਲ ਹੈਗਾ, ਉਹ ਕਰ ਲੈਂਦਾ ਟੀਮ ਦਾ ਲੋਡ। ਮਤਲਬ ਮੈਨੂੰ ਇਹ ਚੀਜ਼ ਦੀ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਟੀਮ ਦਾ ਲੋਡ ਲੈ ਕੇ ਤੇ ਸਿੰਗਲ ਡਰਾਈਵਰ ਨੂੰ ਦੇ ਕੇ, ਤੇ ਸਿੰਗਲ ਡਰਾਈਵਰ ਉਹ ਟੀਮ ਦਾ ਲੋਡ ਕਿੱਦਾਂ ਕਰ ਲੈਂਦਾ ਆ, ਕਿਵੇਂ ਕੀ ਕਰਦਾ, ਤੇ ਆਬਵੀਅਸਲੀ ਉਹ ਗਲਤ ਕੰਮ ਕਰ ਰਿਹਾ। ਤੇ ਦੋਨੋਂ ਪਾਸੇ ਜਿਹੜੇ ਆ ਉਹ ਖਾਸ ਕਰਕੇ ਅੱਜ ਕੱਲ੍ਹ ਡਰਾਈਵਰਾਂ ਦਾ ਵੀ ਜਿਹੜਾ ਆ ਉਹ ਬਹੁਤ ਇਸ਼ੂ ਆਇਆ ਪਿਆ ਹੈ ਵੀ ਜਿੱਥੇ ਜਿਹੜਾ ਕਿ ਲੋੜ ਤੋਂ ਵੱਧ ਜਿਹੜਾ ਆ ਕੰਮ ਫਟਾਫਟ ਜਿਹੜਾ ਆ ਕਰ ਲਓ। ਤੁਸੀਂ ਆ ਗਏ ਆ ਇੱਥੇ, ਠੀਕ ਹੈ, ਤੁਸੀਂ ਪੈਸੇ ਲਾ ਕੇ ਆਏ ਆ, ਵੀ ਅੰਡਰਸਟੈਂਡ ਦੈਟ, ਬਟ ਇਹਦਾ ਇੱਕ ਤਰੀਕਾ ਆ, ਇੱਕ ਢੰਗ ਤਰੀਕਾ ਆ ਕੰਮ ਨੂੰ ਕਰਨ ਦਾ। ਇਹਦਾ ਕੋਈ ਇਹ ਨਹੀਂਗਾ ਕਿ ਆਪਾਂ ਸ਼ਰੇਆਮ ਮਤਲਬ ਕਿ ਪਾਗਲਾਂ ਨੂੰ ਇਹਦੇ ਵਿੱਚ ਆਪਣਾ ਸਰੀਰ, ਆਪਣੇ ਚਾਰ ਚੁਫੇਰੇ ਜੋ ਹੈਗੇ ਆ ਉਹ ਸਾਰਾ ਕੁਝ ਹੀ ਆਪਾਂ ਤਬਾਹ ਕਰਨਾ ਆ। ਸੋ ਇਹਨੂੰ ਪਿਆਰ ਨਾਲ ਚਲੋ, ਇੱਥੇ ਆ ਗਏ ਆ, ਇਹ ਤਾਂ ਹੁਣ ਸਾਰੀ ਉਮਰ ਇੱਥੇ ਹੀ ਰਹਿਣਾ, ਕਿਤੇ ਕੰਮ ਕਰੀ ਜਾਣਾ। ਇੱਥੇ ਤਾਂ ਚੱਕਾ ਗਿੜਨਾ ਹੀ ਗਿੜਦਾ ਆ, ਇੱਥੇ ਰੁਕਦਾ ਥੋੜੀ। ਅਮਰੀਕਾ ਦਾ ਚੱਕਾ ਨਹੀਂ ਰੁਕਦਾ, ਇਹ ਚੱਲੀ ਜਾਣਾ ਆ। ਥੋੜ੍ਹਾ ਜਿਹਾ ਸਬਰ ਦੇ ਨਾਲ, ਥੋੜ੍ਹਾ ਜਿਹਾ ਪੇਸ਼ੈਂਸ ਦੇ ਨਾਲ। ਜਿੱਥੇ ਇੰਨਾ ਇੰਤਜ਼ਾਰ ਕਰਕੇ ਅਮਰੀਕਾ ਤੱਕ ਆਪੜਿਓ, ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰਕੇ ਜਿਹੜਾ ਆ ਉਹ ਕਰਜ਼ੇ ਵੀ ਲਾਉਣੇ ਆ। ਸਭ ਨੂੰ ਹੀ ਪਤਾ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ। ਪਰ ਇਹ ਆ ਵੀ ਭਾਈ ਧਿਆਨ ਦੇ ਨਾਲ ਜਿੱਥੇ ਆਏ ਆ ਉਹਨਾਂ ਦੇ ਕਾਨੂੰਨ ਵੀ ਆਪਾਂ ਨੂੰ ਮੰਨਣੇ ਪੈਣੇ ਆ। ਉਹ ਧੱਕਾ ਤਾਂ ਇੱਥੇ ਇੰਨਾ ਜ਼ਿਆਦਾ ਉਹ ਚੱਲਣਾ ਨਹੀਂ। ਜਸਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਪ ਸਭ ਨੂੰ ਜੀ, ਰਾਜਕਰਨ ਵੀਰ ਜੀ, ਰਮਨ ਜੀ ਤੇ ਜੋਤਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਮੈਂ ਕਹਿ ਰਿਹਾ ਕਿ ਜਿੱਦਾਂ ਹੁਣ ਸਾਡੇ ਇੱਥੇ ਨਾ ਆਪਣੇ ਚੱਪਲਾਂ ਵਗੈਰਾ ਪਾ ਕੇ ਜਿੱਦਾਂ ਘੁੰਮਦੇ ਰਹਿੰਦੇ, ਆਪਣੇ ਕੈਨੇਡਾ ਵਿੱਚ ਕਈ ਟਰੱਕ ਸਟਾਪਾਂ ਤਾਂ ਉਹਨਾਂ ਨੇ ਲਿਖ ਕੇ ਲਾਤਾ ਵੀ ਪਲਾਸਟਿਕ ਬੋਟਲ ਅਲਾਉਡ ਹੈ ਨਹੀਂ ਵਾਸ਼ਰੂਮ 'ਚ। ਕਈ ਵਾਰੀ ਤਾਂ ਇੱਦਾਂ ਹੈਗਾ ਕਿ ਉਹ ਰੋਕ ਕੇ ਪੁੱਛ ਲੈਂਦੇ ਵੀ ਪਲਾਸਟਿਕ ਬੋਟਲ ਤਾਂ ਨਹੀਂ ਤੇਰੇ ਕੋਲ। ਉਸਨੇ ਬਹੁਤ ਇੱਕ ਤਰ੍ਹਾਂ ਦੀ ਇਨਸਲਟ ਜੀ ਮਹਿਸੂਸ ਹੁੰਦੀ ਆ ਕਿ ਆਪਣੇ ਬੰਦੇ ਵਾਸ਼ਰੂਮ ਯੂਜ਼ ਕਰਦੇ ਆ ਤੇ ਬੋਟਲ ਉੱਥੇ ਹੀ ਸੀਟ ਦੇ ਨਾਲ ਹੀ ਛੱਡ ਆਉਂਦੇ ਆ। ਜੇ ਤੁਸੀਂ ਬੋਟਲ ਯੂਜ਼ ਕਰ ਰਹੇ ਤੇ ਉਹਨੂੰ ਯੂਜ਼ ਕਰਕੇ ਚਲੋ ਗਾਰਬੇਜ ਕਰਦੇ, ਉਹ ਵੀ ਨਹੀਂ ਕਰਦੇ। ਫਿਰ ਦੂਸਰਾ ਜਿੱਦਾਂ ਓਵਰਟੇਕਿੰਗ ਦੀ ਗੱਲ ਕਰ ਰਹੇ ਸੀ, ਓਵਰਟੇਕਿੰਗ ਵੇਲੇ ਜੇ ਤੁਹਾਨੂੰ ਕੋਈ ਓਵਰਟੇਕ ਕਰ ਰਿਹਾ, ਬਸ ਵੱਧ ਤੋਂ ਵੱਧ ਕਰੂਜ਼ ਤੁਸੀਂ ਤੋੜ ਕੇ ਦੁਬਾਰਾ ਲਾ ਲਓ ਜਾਂ ਪੈਡਲ ਤੋਂ ਪੈਰ ਚੱਕ ਲਓ, ਤੇ ਐਨੇ 'ਚ ਹੀ ਤੁਸੀਂ ਵੀ ਸੇਫ ਆ ਤੇ ਅਗਲਾ ਵੀ ਸੇਫ ਹੋ ਜਾਂਦਾ। ਤੇ ਹੋ ਸਕਦਾ ਓਵਰਟੇਕ ਕਰਨ ਵੇਲੇ ਤੁਹਾਡੇ ਨਾਲ ਕੋਈ ਹੈਪਨ ਹੋ ਜਾਵੇ ਉਹਦੀ ਗਲਤੀ ਕਰਕੇ ਵੀ, ਤੇ ਬਹੁਤ ਵਧੀਆ ਗੱਲ। ਦੂਸਰੀ ਰਮਨ ਭਾਜੀ ਮੈਂ ਪੁੱਛਣਾ ਚਾਹੁੰਦਾ, ਜਦੋਂ ਆਪਾਂ ਲੋਡ ਚੱਕਦੇ ਆ ਕਿਤੇ ਤੇ ਆਪਣੇ ਕੋਲ ਸਕੇਲ ਨਹੀਂ ਹੁੰਦੀ ਨਾ, ਉੱਥੇ ਸ਼ਿਪਰ ਦੇ ਕੋਲ ਵੀ ਸਕੇਲ ਨਹੀਂ ਹੁੰਦੀ, ਤੇ ਨਾਲ ਹੀ ਸਕੇਲ ਆ ਜਾਂਦੀ ਆ DOT ਦੀ, ਤੇ ਉੱਥੇ ਆਪਾਂ ਨੂੰ ਕੋਈ ਉਹਦੇ 'ਚ
ਪਲੱਸ ਫੇਵਰ ਮਿਲਦਾ ਉਹਦੇ 'ਚ ਕੀ ਆਪਾਂ ਕਿਤੇ ਸਕੇਲ ਨਹੀਂ ਕਰਾਈ ਤੇ ਸਾਡੀ ਫਸਟ ਸਕੇਲ ਇਹੀ ਆ ਤੇ ਤੁਹਾਡੀ ਕੋਈ ਗੱਲਬਾਤ ਹੋਈ ਇਹਨਾਂ ਦੇ ਨਾਲ DOT ਨਾਲ ਕਦੀ ਇਸ ਬਾਰੇ ਕਿ ਉਹਦੇ ਵਿੱਚ ਕੀ ਕਰਨਾ ਚਾਹੀਦਾ, ਕੋਈ ਡਰਾਈਵਰ ਦੀ ਹੈਲਪ ਹੁੰਦੀ ਆ ਜਾਂ ਨਹੀਂ ਹੁੰਦੀ ਆ? ਨਹੀਂ ਜੀ, ਉਹਦੇ 'ਚ ਕੋਈ ਹੈਲਪ ਨਹੀਂ ਹੁੰਦੀ। ਮੈਨੂੰ ਜਦੋਂ ਮੈਂ ਟਰੱਕ ਚਲਾਉਂਦਾ ਸੀਗਾ ਮੈਨੂੰ ਇਸੇ ਚੀਜ਼ ਦੇ ਉੱਤੇ ਟਿਕਟ ਮਿਲੀ ਸੀਗੀ। ਮੈਂ ਇਹੋ ਹੀ ਆਪਣਾ ਪੱਖ ਰੱਖਿਆ ਸੀਗਾ ਕਿ ਜਿੱਥੋਂ ਮੈਂ ਲੋਡ ਚੁੱਕ ਕੇ ਤੁਰਿਆ ਆ ਤੇ ਉਹਦੇ ਵਿੱਚ ਦਰਮਿਆਨ ਕੋਈ ਮੇਰੀ ਸਕੇਲ ਨਹੀਂ ਹੈਗੀ ਤੇ ਉਹਨਾਂ ਦੇ ਕੋਲ ਸ਼ਿਪਰ ਕੋਲ ਕੋਈ ਸਕੇਲ ਨਹੀਂ ਸੀ ਹੈਗੀ। ਮੈਂ ਬੇ ਏਰੀਏ ਦੇ ਵਿੱਚ ਲੋਡ ਚੱਕਿਆ ਸੀਗਾ ਵੀ ਆਪਣਾ ਵਾਈਨ ਦਾ, ਤੇ ਜਿਹੜੀ ਲਿਵਰਪੂਲ ਵਾਲੀ ਸਕੇਲ ਹੈਗੀ ਆ ਉੱਤੇ ਮੈਨੂੰ ਟਿਕਟ ਮਿਲੀ ਸੀਗੀ। ਪਰ ਉਹਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹਦਾ ਕੋਈ ਤੁਹਾਨੂੰ ਫੇਵਰ ਨਹੀਂ ਮਿਲਦੀ ਕਿ ਵਿੱਚ ਕੋਈ ਸਕੇਲ ਨਹੀਂ ਹੈਗੀ। ਉਹ ਕਹਿੰਦੇ ਵੀ ਦੈਟ ਇਜ਼ ਨਾਟ ਆਰ ਰਿਸਪੌਂਸਿਬਿਲਿਟੀ। ਸਾਡੀ ਰਿਸਪੌਂਸਿਬਿਲਿਟੀ ਇਹ ਹੈ ਕਿ ਤੂੰ ਓਵਰਵੇਟ ਆ ਔਰ ਤੈਨੂੰ ਕਰੈਕਟ ਕਰਨਾ, ਦੈਟਸ ਇਟ। ਸੋ ਇੱਦਾਂ ਦੀ ਕੋਈ ਵੀ ਜਿਹੜੀ ਚੀਜ਼ ਆ ਉਹ ਤੁਹਾਨੂੰ ਕੋਈ ਵੀ ਫੇਵਰ ਨਹੀਂ ਮਿਲਦੀ ਇੱਦਾਂ ਦੇ ਕੰਮ ਦੇ ਵਿੱਚ। ਸੋ ਡੈਫੀਨੇਟਲੀ ਉਹਦੇ ਵਿੱਚ ਟਿਕਟ ਮਿਲਦੀ ਹੈ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਸਰੋਤਿਓ, ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਜਿਹੜਾ ਸਮਾਪਤ ਹੈ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ